Biden wants to take away Modi's license to kill. Before Narendra Modi became Prime Minister, he said India should be quicker to kill terrorists outside its borders, carrying out extrajudicial assassination on foreign soil, giving his spies the license to kill, James Bond style. Suggests that Modi did do that and then angrily denied responsibility for an assassination in Canada. कि जो इन्हें 2014 तो पहला क्या सी कि जिथे है उत्थे रगड़ दो, घुस के मारेंगे, उदा ही फ्रेज है। उन्होंने कहा जी पर जो इंडाइटमेंट चो आया सामने आया भी ये करतूत इन्हें कीती है। I have heard that the Americans have yelled on both sides and said that world has some serious problems going on right now. This is just bullshit. Let's get this off the table very quickly. I suspect they have already told the Indians in no uncertain terms that this cannot happen again. The rise of transnational repression ranging from digital threats, family intimidation and spyware to abductions, assassinations, illegal deportations and Interpol abuse has demonstrated that activists, diaspora groups and dissidents cannot be ensured of their safety even outside of their home country. Moreover, some host states are actively facilitating repression efforts by detaining or deporting exiles at the original country's request. ਜਿਹੜੇ ਟਾਰਗੇਟ ਬਣੇ ਉਹ ਕਿਹਨਾਂ ਮੁਲਕਾਂ 'ਚ ਰਹਿ ਰਹੇ ਸੀ? ਕੈਨੇਡਾ, ਜਰਮਨੀ, ਸਾਊਥ ਅਫਰੀਕਾ, ਸਵੀਡਨ, थाईलैंड, टर्की, यूक्रेन, यूनाइटेड किंगडम, यूनाइटेड स्टेट्स क्यों और उन्होंने जिहड़े है वो ट्रांसनैशनल रिप्रैशन का शिकार होए। The assassination of a Sikh separatist in Canada and the attempted killing of another in the United States linked to Indian government agents confirms that transnational repression is not limited to non-democratic states. ਜਿਹੜੇ ਮੁਲਕ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਕਰਦੇ ਨੇ ਉਹਨਾਂ ਦੇ ਉੱਤੇ ਪਾਬੰਦੀਆਂ, ਸੈਂਕਸ਼ਨਸ ਲਾਈਆਂ ਜਾਣ। ਪ੍ਰੋਟੈਕਟਿੰਗ ਦਾ ਰਾਈਟ ਟੂ ਅਸਾਈਲਮ ਕਿ ਵੀ ਇਹ ਜਿਹੜਾ ਹੱਕ ਹੈ ਇਹਨੂੰ ਪ੍ਰੋਟੈਕਟ ਕੀਤਾ ਜਾਏ ਕਿ ਜਦੋਂ ਕੋਈ ਇੱਕ ਪਰਸੀਕਿਊਸ਼ਨ 'ਚੋਂ ਨਿਕਲ ਕੇ ਦੂਜੀ ਥਾਂ ਆਉਂਦਾ ਹੈ ਉਸ ਨੂੰ ਅਸਾਈਲਮ ਦਿੱਤੀ ਜਾਏ। ਐਂਡ ਗਾਰਡਿੰਗ ਅਗੇਂਸਟ ਅਬਿਊਜ਼ਸ ਆਫ ਇੰਟਰਪੋਲਸ ਰੈੱਡ ਨੋਟਿਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज महा ਤੁਹਾਡੀ ਹੋਸਟ ਅਨੀਲ ਮੁਖਤ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 28 ਦਸੰਬਰ 2023 15 ਪੋ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ ਫਰਮ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube 'ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ 'ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊ ਜਰਸੀ ਤੋਂ ਨਾਨਕ ਪ੍ਰੋਡਿਊਸਰ ਔਰ ਅਮਲੂ ਸੋਨਾ ਬੇਨਤੀ ਕੀਤੀ ਹੈ ਕਿ ਅਸੀਂ ਥੋੜ੍ਹਾ ਘੋਖਣ ਦੀ ਆਦਤ ਪਾਈ ਹੈ ਅਤੇ ਠਰਮੇ ਨਾਲ ਚੱਲੀਏ। ਕਈ ਵਾਰ ਜੋ ਅਸੀਂ ਦੇਖਦੇ ਹਾਂ ਜਿਵੇਂ ਖਬਰਾਂ ਆ ਰਹੀਆਂ ਹਨ ਅਸੀਂ ਪੜਤਾਲ ਕੀਤੇ ਬਿਨਾਂ ਵਿਚਾਰੇ ਬਿਨਾਂ ਰਿਐਕਟ ਕਰਨਾ
ਜਿਹੜੇ ਸ਼ੁਰੂ ਕਰ ਦਿੰਦੇ ਆ ਔਰ ਇਹ ਠੀਕ ਨਹੀਂ ਹੈ ਤੇ ਸਾਡੇ ਕਈ ਹਾਨੀਕਾਰਕ ਜਿਹੜੇ ਆ ਸਾਡੇ ਲਈ ਜਿਹੜਾ ਹਾਨੀਕਾਰਕ ਸਿੱਧ ਹੁੰਦਾ। ਜੋ ਵਾਪਰ ਰਿਹਾ ਉਹ ਦੇਖੀਏ, ਘੋਖੀਏ, ਸਮਝੀਏ ਤੇ ਫਿਰ ਰਾਏ ਬਣਾਈਏ। ਸੋ TV 84 ਜਿਹੜਾ ਇਸ ਪੱਧਰ ਤੇ ਚੰਗਾ ਕੰਮ ਕਰ ਰਿਹਾ, ਸੋ ਇਹਨਾਂ ਦੀ ਵੀ ਮਦਦ ਕਰੀਏ। ਡਾਕਟਰ ਸਾਹਿਬ ਤੁਸੀਂ ਨਿਰਾਸ਼ ਨਾ ਹੋਵੋ, ਅਸੀਂ ਤੁਹਾਡੇ ਨਾਲ ਆ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ। ਸੋ ਅਸੀਂ ਨਾਨਕ ਪ੍ਰੋਡਿਊਸਰ ਦੀ ਟੀਮ ਅਤੇ ਬਜ਼ੁਰਗ ਨਿਰੰਜਨ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਸਪਾਂਸਰ ਕੀਤਾ ਹੈ। ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੀ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਇੱਕ ਵੱਡੇ ਥਿੰਕ ਟੈਂਕ ਫਰੀडम ਹਾਊਸ ਨੇ ਵੀ ਟ੍ਰਾਂਸਨੈਸ਼ਨਲ ਡਿਪਰੈਸ਼ਨ ਦਾ ਖੁਲਾਸਾ ਕਰਦਿਆਂ ਕੈਨੇਡਾ ਵਿੱਚ ਮਾਰੇ ਗਏ ਹਰਦੀਪ ਸਿੰਘ ਨਿੱਜਰ ਅਤੇ ਅਮਰੀਕਾ ਵਿੱਚ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੇ ਪਲੋਟ ਦਾ ਜ਼ਿਕਰ ਜਿਹੜਾ ਉਹ ਕੀਤਾ ਹੈ। ਸੋ ਗਜ਼ਾਰੋ ਮੀਡੀਆ ਆਊਟਲੈਟ ਦਾ ਕਹਿਣਾ ਹੈ ਕਿ ਪ੍ਰੈਜ਼ੀਡੈਂਟ ਬਾਈਡਨ ਮੋਦੀ ਵੱਲੋਂ ਬਾਹਰਲੇ ਮੁਲਕਾਂ ਵਿੱਚ ਵਿਰੋਧੀਆਂ ਨੂੰ ਮਾਰਨ ਦਾ ਲਾਇਸੈਂਸ ਉਸ ਤੋਂ ਖੋਣਾ ਚਾਹੁੰਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਵੀਰ ਬੌਬ ਸਿੰਘ, ਜਿਹੜੇ ਬੜੇ ਸਕਸੈਸਫੁਲੀ ਇੰਟਰਨੈਸ਼ਨਲ ਜਿਹੜਾ ਉਹਨਾਂ ਦਾ ਪ੍ਰੋਡਿਊਸ ਹੈ, ਖਾਸ ਤੌਰ 'ਤੇ ਡੇਟਸ ਖਜੂਰਾਂ ਤੁਸੀਂ ਇੰਜੋਏ ਕਰਦੇ ਹੋ, ਅਸੀਂ ਵੀ ਇੰਜੋਏ ਕਰਦੇ, ਲੇਕਿਨ ਬਹੁਤ ਵੱਡੇ ਪੈਮਾਨੇ 'ਤੇ ਉਹ ਇਸ ਨੂੰ ਸਪਰੈਡ ਕਰਨਾ ਚਾਹੁੰਦੇ ਨੇ। ਆਲਰੇਡੀ ਵੀ ਇਸ ਮਾਰਕੀਟ 'ਚ ਉਹਨਾਂ ਨੇ ਆਪਣਾ ਚੰਗਾ ਨਾਮ ਬਣਾਇਆ ਔਰ ਇਹ ਉਹਨਾਂ ਦਾ ਹੀ ਐਫਰਟ ਸੀ ਕਿ ਮੋਰਾਕੋ, ਜਿਨ੍ਹਾਂ ਦੇ ਨਾਲ ਇਹ ਵੱਡੇ ਉਹਨਾਂ ਦੀ ਕੰਪਨੀ ਨਾਲ ਟ੍ਰੇਡ ਕਰਦੇ ਨੇ, ਉੱਥੇ ਜਿੱਥੇ ਕਿ ਉਸ ਕੰਪਨੀ ਦੀ ਮਾਰਕੀਟ ਯੂਰਪ, ਅਫਰੀਕਾ, ਸਾਊਥ ਅਮਰੀਕਾ ਦੇ ਮੁਲਕਾਂ 'ਚ ਹੈ ਔਰ ਉਹਨਾਂ ਦੇ ਝੰਡੇ ਲੱਗੇ ਹੋਏ ਨੇ ਉੱਥੇ। ਇਹਨਾਂ ਦੇ ਯਤਨਾਂ ਸਦਕਾ ਖਾਲਿਸਤਾਨ ਦਾ ਝੰਡਾ ਵੀ ਜਿਹੜਾ ਉੱਥੇ ਲਹਿਰਾ ਰਿਹਾ ਔਰ ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਉਹ ਪ੍ਰੋਗਰਾਮ ਨਾਲ ਵੀ ਜੁੜਦੇ ਨੇ ਔਰ ਉਹਨਾਂ ਦਾ ਬੜਾ ਕ੍ਰੀਏਟਿਵ ਕਾਮੈਂਟ ਵੀ ਹੁੰਦਾ ਹੈ, ਗੁਰਬਾਣੀ ਨਾਲ ਵੀ ਭਿੱਜੇ ਹੋਏ ਨੇ ਔਰ ਬਹੁਤ ਵਾਰ ਔਰ ਬਿਲਕੁਲ ਉਹਨਾਂ ਨੇ ਠੀਕ ਕਿਹਾ ਕਿ ਇਹ ਜਿਹੜਾ ਸੋਸ਼ਲ ਮੀਡੀਆ ਹੈ ਇਸ ਨੇ ਅਟੈਂਸ਼ਨ ਸਪੈਨ ਤਾਂ ਖ਼ਤਮ ਕੀਤਾ ਹੀ ਕੀਤਾ ਹੈ। ਬਹੁਤ ਵਾਰ ਕੋਈ ਖਬਰ ਜਾਂ ਕਿਉਂਕਿ ਫੋਟੋਸ਼ਾਪ ਵੀ ਹੁੰਦੀ ਹੈ, ਖਬਰਾਂ ਵੀ ਗਲਤ ਪਲਾਂਟ ਕੀਤੀਆਂ ਜਾਂਦੀਆਂ ਨੇ ਔਰ ਆਪਣੇ ਲੋਕ ਇੱਕਦਮ ਰਿਐਕਟ ਕਰਨ ਦੇ ਲਈ ਦੌੜਦੇ ਨੇ ਜੀ ਔਰ ਜਦੋਂ ਤੱਕ ਇਹ ਹੁੰਦਾ ਵੀ ਇਹ ਗਲਤ ਸੀ ਫਿਰ ਉਹਦੀ ਕਰੈਕਸ਼ਨ ਕੋਈ ਮਤਲਬ ਨਹੀਂ ਰੱਖਦੀ। ਔਰ ਇਹ ਵਰਤਾਰਾ ਮੈਂ ਈਵਨ ਜਿਹੜੇ ਚੰਗੇ ਲੋਕ ਨੇ ਉਹਨਾਂ 'ਚ ਵੀ ਦੇਖਦਾ, ਹਾਲਾਂਕਿ ਬਾਅਦ 'ਚ ਉਹਨਾਂ ਨੂੰ ਸ਼ਰਮਿੰਦਗੀ ਹੁੰਦੀ ਹੈ ਕਿ ਵੀ ਇਹ ਖਬਰ ਠੀਕ ਨਹੀਂ ਹੈ। ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਔਰ ਹਮੇਸ਼ਾ ਸਾਡਾ ਇੱਕ ਜਨਰਲ ਕ੍ਰਾਈਟੇਰੀਆ ਹੈ ਕਿ 3 ਡਿਫਰੈਂਟ ਸੋਰਸ। ਬਹੁਤ ਵਾਰ ਇਹ ਹੁੰਦਾ ਕਿ ਇਹ ਨਹੀਂ ਵੀ ਤੁਸੀਂ 3 ਥਾਵਾਂ ਤੋਂ ਕਨਫਰਮ ਕੀਤਾ, ਇਹ ਵੀ ਹੋ ਸਕਦਾ ਜਿਹਨਾਂ ਇੱਕ ਤੋਂ ਬਾਅਦ ਦੂਸਰੀ ਤੀਸਰੀ ਤੋਂ ਤੁਸੀਂ ਕਨਫਰਮ ਕਰ ਰਹੇ ਹੋ ਉਹ ਉਹਨਾਂ ਦਾ ਹੀ ਸੋਰਸ ਹੋਏ ਜਿੱਥੋਂ ਉਹਨਾਂ ਨੂੰ ਪਹਿਲੀ ਖਬਰ ਮਿਲੀ ਹੈ ਜਾਂ ਜਿਵੇਂ ਸਾਨੂੰ ਮਿਲੀ ਹੈ। ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਇੰਡੀਪੈਂਡੈਂਟਲੀ 3 ਡਿਫਰੈਂਟ ਸੋਰਸਿਸ ਤੋਂ ਜਿਹੜਾ ਕਿਸੇ ਖਬਰ ਨੂੰ ਕਨਫਰਮ ਕੀਤਾ ਜਾਏ। ਦੂਸਰਾ ਅਸੀਂ ਸਮਝਦੇ ਹਾਂ ਕਿ ਜਜ਼ਬਾਤੀ ਪੱਧਰ ਦੇ ਉੱਤੇ ਤਾਂ ਤੁਹਾਨੂੰ ਜਦੋਂ ਬਹੁਤ ਵਾਰੀ ਹੁਣ ਜਿਵੇਂ ਇਹ ਸ਼ਹੀਦੀ ਪੰਦਰਵਾੜਾ ਗੁਜ਼ਰਿਆ ਔਰ ਇਸ ਦੌਰਾਨ ਜੇ ਤੁਸੀਂ ਸੋਸ਼ਲ ਮੀਡੀਆ ਪੋਸਟ ਦੇਖੋ, ਵੱਡੇ ਇਕੱਠ ਦੇਖੋ ਕਲਾਕਾਰਾਂ ਦੀਆਂ ਕਲਾ ਔਰ ਉਸ ਤੋਂ ਦੇਖੋ ਤੇ ਲੱਗਦਾ ਹੈ ਕਿ ਭਾਈ ਸਾਰਾ ਸਿੱਖ ਪੰਥ ਹੀ ਜਿਹੜਾ ਹੈ ਉਹ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਤਾਂ ਸਜਦਾ ਕਰ ਹੀ ਰਿਹਾ। ਉਹ ਅੱਜ ਵੀ ਉਵੇਂ ਹੀ ਜਿਹੜਾ ਉਹ ਸਿੱਖੀ ਭਾਵਨਾ ਨਾਲ ਓਤ ਪ੍ਰੋਤ ਕੌਮੀ ਆਜ਼ਾਦੀ ਦੇ ਲਈ ਵੀ ਜੂਝਣ ਨੂੰ ਤਿਆਰ ਹੈ। ਪਰ ਤੁਸੀਂ ਦੇਖੋਗੇ ਕਿ ਬਹੁਤ ਜਲਦੀ ਇਹ ਇੱਕ ਇੰਪਲਸਿਵ ਪਾਰਟ ਹੁੰਦਾ ਹੈ, ਆਲਾ ਦੁਆਲਾ ਸਰਾਊਂਡਿੰਗ ਜਿਹੜਾ ਉਹ ਤੁਹਾਨੂੰ ਪ੍ਰਭਾਵਿਤ ਕਰਦੀ ਹੈ। ਪਰ ਜਿਉਂ ਹੀ ਉਹ ਐਂਡ ਹੁੰਦਾ ਫਿਰ ਉਹੀ ਪੁਰਾਣੀ ਖੇਡ ਜਿਹੜੀ ਹੈ ਉਹ ਸ਼ੁਰੂ ਹੋ ਜਾਂਦੀ ਹੈ ਔਰ ਤੁਹਾਨੂੰ ਕਮਿਟਮੈਂਟ ਦੇ ਨਾਲ ਖੜੇ ਹੋਣ ਵਾਲੇ ਬਹੁਤ ਥੋੜੇ ਮਿਲਦੇ ਨੇ ਔਰ ਅਸੀਂ ਉਹਨਾਂ ਦੇ ਹਮੇਸ਼ਾ ਹੀ ਸ਼ੁਕਰਗੁਜ਼ਾਰ ਹੈ। ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਮੇਲ ਵੀ ਅਕਾਲ ਪੁਰਖ ਦੇ ਭਾਣੇ 'ਚ ਹੁੰਦਾ ਹੈ, ਜਿਵੇਂ ਉਹਨਾਂ ਦੇ ਪਰਿਵਾਰ ਦੀ ਅੱਜ ਵੀ ਜਿਹੜੀ ਹੈ ਸਾਰੀ ਇੱਕ ਹੌਸਪਿਟੈਲਿਟੀ ਹੈ, ਅਸੀਂ ਉਹਦਾ ਵੀ ਆਨੰਦ ਮਾਣਿਆ। ਉਹਨਾਂ ਦੇ ਬਜ਼ੁਰਗ ਜਿਹੜੇ ਕਿ ਔਰ ਮੈਂ ਹਮੇਸ਼ਾ ਇਹ ਦੇਖਦਾ ਹਾਂ ਕਿ ਵੀ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਸਿੱਖੀ ਵੈਲਿਊਜ਼ ਰਹੀਆਂ ਨੇ ਉਹੀ ਕਮਾਈ ਅੱਗੇ ਤੁਰਦੀ ਹੈ। ਇਹਨਾਂ ਦੇ ਪਿਤਾ ਜੀ ਵੀ ਜਿਸ ਕਦਰ ਗੁਰਸਿੱਖੀ ਰੰਗ 'ਚ ਰੰਗੇ ਹੋਏ
ਔਰ ਜਿਸ ਪਿਆਰ ਦਾ ਪ੍ਰਗਟਾਵਾ ਉਹਨਾਂ ਨੇ ਕੀਤਾ ਇੱਕ ਵਾਰ ਹੀ ਮਿਲਣ ਦਾ ਸਬਬ ਹੋਇਆ। ਔਰ ਉਹ ਪਿਛਲੀ ਆਪਣੀ ਵਿਜ਼ਿਟ ਵੇਲੇ ਬੌਬ ਸਿੰਘ ਦੱਸ ਰਹੇ ਸੀ ਕਿ ਜੀ ਉਹਨਾਂ ਨੇ ਜਦੋਂ ਉਹ ਆਏ ਤੇ ਆਪਣੇ ਪਿਤਾ ਜੀ ਨੂੰ ਜਿਹੜਾ ਹੈ ਉਹ ਪੈਸੇ ਦਿੱਤੇ। ਕੁਛ ਤਾਂ ਉਹਨਾਂ ਨੇ ਕਿਹਾ ਵੀ ਬੇਟਾ ਮੈਂ ਕੀ ਕਰਨੇ ਨੇ, ਤੁਸੀਂ TV 84 ਨੂੰ ਦੇ ਦਿਓ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਜਦੋਂ ਸਾਨੂੰ ਇਸ ਕਿਸਮ ਦੀ ਇਨਪੁਟ ਮਿਲਦੀ ਹੈ, ਕਿਉਂਕਿ ਉਹਨਾਂ ਨੇ ਇਹ ਵੀ ਕਿਹਾ ਵੀ ਨਿਰਾਸ਼ ਨਾ ਹੋਈਏ। ਬਿਲਕੁਲ ਠੀਕ ਹੈ ਕਿ ਵੀ ਅਸੀਂ ਜੇ ਕਦੇ ਵੀ ਕਮਜ਼ੋਰ ਪਲ ਤਾਂ ਨਹੀਂ ਹੁੰਦੇ, ਥੋੜ੍ਹੇ ਉਦਾਸ ਪਲ ਕਦੇ ਹੋ ਸਕਦੇ ਨੇ, ਉਹ ਵੀ ਇਸ ਨੂੰ ਹੀ ਲੈ ਕੇ ਹੁੰਦੇ ਨੇ ਕਿ ਭਾਈ ਜਿਸ ਲੈਵਲ 'ਤੇ 11-12 ਸਾਲਾਂ ਤੋਂ ਗੁਰੂ ਦੀ ਰਹਿਮਤ ਨਾਲ ਔਰ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਇਸ ਪਲੇਟਫਾਰਮ ਨੂੰ ਅਸੀਂ ਸਿੱਖ ਨੈਰੇਟਿਵ ਲਈ, ਖਾਲਿਸਤਾਨ ਦੇ ਨੈਰੇਟਿਵ ਲਈ ਬਣਾਇਆ ਔਰ ਜਿਸ ਦੀ ਆਵਾਜ਼ ਅੱਜ ਦੁਨੀਆ ਭਰ 'ਚ ਪਹੁੰਚਦੀ ਹੈ। ਅੱਜ ਹੀ ਆਸਟ੍ਰੇਲੀਆ ਤੋਂ ਇੱਕ ਵੀਰ ਜਿਹੜੇ ਕਿ ਆਲਮੋਸਟ ਹਰ ਪ੍ਰੋਗਰਾਮ ਤੋਂ ਬਾਅਦ ਕੁਛ ਨਾ ਕੁਛ ਆਪਣੀ ਇਨਪੁਟ ਦਿੰਦੇ ਨੇ, ਅਤੇ ਕੱਲ੍ਹ ਜਿਹੜਾ ਅਸੀਂ ਜ਼ਿਕਰ ਕੀਤਾ, ਹਾਲਾਂਕਿ ਉਹ ਇੱਕ ਕਾਮੈਂਟ ਸੀ ਕਿਸੇ ਸਾਡੇ ਹਿੰਦੂ ਵੀਰ ਦਾ, ਉਹਦੇ ਜਵਾਬ 'ਚ ਕਿ ਭਾਈ ਬ੍ਰਾਹਮਣਵਾਦ ਕੀ ਹੈ ਔਰ ਕਿਉਂ ਇਹਨਾਂ ਨੂੰ ਤਕਲੀਫ ਹੁੰਦੀ ਹੈ ਜਦੋਂ ਬਾਰ-ਬਾਰ ਲਫ਼ਜ਼ ਬ੍ਰਾਹਮਣਵਾਦ ਕਿਹਾ ਜਾਂਦਾ। ਅਤੇ ਉਹਨਾਂ ਨੇ ਕਿਹਾ ਕਿ ਜੀ ਫੌਰਨ ਜਿਹੜਾ ਵੀ ਪ੍ਰੋਗਰਾਮ ਹੁੰਦਾ ਉਹ ਆਪਣੇ ਗਰੁੱਪਾਂ 'ਚ ਤਾਂ ਡਿਸਕਸ ਹੁੰਦਾ ਵਟਸਐਪ ਦੇ ਉੱਤੇ, ਜਾਂ ਦੂਸਰਾ ਜਿਹੜਾ ਇਸ ਕਿਸਮ ਦੀ ਸਿਧਾਂਤਕ ਗੱਲ ਹੁੰਦੀ ਹੈ ਉਹ ਹੋਰ ਵੀ ਜਿਹੜੀ ਹੈ ਉਹ ਅੱਗੇ ਪਹੁੰਚ ਜਾਂਦੀ ਹੈ। ਸੋ ਸਾਨੂੰ ਇਹ ਲੱਗਦਾ ਕਿ ਵੀ ਇਸ ਪਲੇਟਫਾਰਮ ਰਾਹੀਂ ਘੱਟੋ ਘੱਟ, ਹਾਲਾਂ ਕਈਆਂ ਨੂੰ ਇਹ ਵੀ ਲੱਗਦਾ ਹੁੰਦਾ ਕਿ ਵੀ ਪਤਾ ਨਹੀਂ ਘੰਟਾ ਡੇਢ ਘੰਟਾ ਗੱਪਾਂ ਮਾਰ ਕੇ ਚਲੇ ਜਾਂਦੇ ਨੇ, ਹੋਣਾ ਵਾਣਾ ਕੀ ਹੁੰਦਾ। ਦੇਖੋ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇੱਕ ਪਾਰਟ ਨੈਰੇਟਿਵ ਸਿਰਜਣ ਵਾਲਿਆਂ ਦਾ ਹੁੰਦਾ, ਇੱਕ ਐਕਟਿਵਿਸਟ ਦਾ ਹੁੰਦਾ ਜਿਹੜੇ ਗਰਾਊਂਡ ਦੇ ਉੱਤੇ ਆਪਰੇਟ ਕਰਦੇ ਨੇ, ਔਰ ਅਲਟੀਮੇਟਲੀ ਜਿਹੜਾ ਅਗਲੀ ਜਨਰੇਸ਼ਨ ਤੱਕ ਗੱਲ ਨੂੰ ਪਹੁੰਚਾਉਣ ਲਈ ਜਿਹੜੇ ਲੋਕ, ਔਰ ਜਿਵੇਂ ਅਸੀਂ ਬੇਕਰਸਫੀਲਡ ਸੀ ਤੇ ਇੱਕ ਡਾਕਟਰ ਸਾਹਿਬ ਜਿਨ੍ਹਾਂ ਦਾ ਸਮੁੱਚਾ ਪਰਿਵਾਰ ਹੀ TV 84 ਵਾਚ ਕਰਦਾ, ਉਹਨਾਂ ਨੇ ਮਦਦ ਵੀ ਕੀਤੀ ਔਰ ਉਹਨਾਂ ਨੇ ਕਿਹਾ ਜੀ ਜਿਹੜਾ ਕੁਛ ਵੀ ਨਹੀਂ ਕਰਦਾ ਨਾ, ਬੱਚਿਆਂ ਨੂੰ ਪੰਜਾਬੀ ਪੜ੍ਹਾ ਰਿਹਾ, ਊੜਾ ਐੜਾ ਜਿਹਨੇ ਸਿਖਾ ਦਿੱਤਾ, ਉਹ ਵੀ ਸਮਝੋ ਉਹਨੇ ਸੰਘਰਸ਼ ਦੀ ਮਦਦ ਹੀ ਕੀਤੀ ਹੈ। ਕਿਉਂਕਿ ਜਿਹੜਾ ਆਪਣੀ ਗੁਰਮੁਖੀ ਜ਼ਬਾਨ ਦੇ ਨਾਲ, ਸਕ੍ਰਿਪਟ ਦੇ ਨਾਲ ਜੁੜੇਗਾ, ਬਾਣੀ ਪੜ੍ਹੇਗਾ, ਕਿਤੇ ਗਵਾਚਿਆ ਹੋਇਆ ਕਿਤੇ ਨਾ ਕਿਤੇ ਉਹ ਫੇਰ ਵਾਪਸ ਮੁੜ ਆਏਗਾ। ਔਰ ਇਸੇ ਤਰ੍ਹਾਂ ਮੈਨੂੰ ਈਵਨ ਯਾਦ ਹੈ ਕਿ ਦੀਪ ਸਿੱਧੂ ਨੇ ਇੱਕ ਵਾਰ ਇਹ ਕਿਹਾ, ਉਦੋਂ ਇਹਨੇ ਰਵਨੀਤ ਬਿੱਟੂ ਜਿਹੜਾ ਬੁੱਚੜ ਬੇਅੰਤੇ ਦਾ ਪੋਤਾ ਹੈ, ਕੋਈ ਇਸ ਕਿਸਮ ਦਾ ਜਿਹੜਾ ਉਹ ਨਾ ਪੱਖੀ ਬਿਆਨ ਦਿੱਤਾ ਸੀ, ਤਾਂ ਉਹਨੂੰ ਪੁੱਛਿਆ ਗਿਆ ਕਿ ਵੀ ਇਸ 'ਤੇ ਤੁਹਾਡਾ ਕੀ ਕਹਿਣਾ। ਉਹਨਾਂ ਨੇ ਕਿਹਾ ਜੀ ਇਹ ਆਪਣੇ ਹੀ ਨੇ, ਅੱਜ ਭਾਵੇਂ ਇਹ ਭੁੱਲੇ ਹੋਏ ਨੇ ਜਾਂ ਡਰ ਜਾਂ ਲਾਲਚ ਕਰਕੇ ਦੁਸ਼ਮਣ ਦੇ ਖੈਮੇ 'ਚ ਨੇ, ਇਹ ਆ ਜਾਣਗੇ, ਆਪਣੇ ਵਿਹੜੇ ਹੀ ਆ ਜਾਣਗੇ। ਸਾਡੀ ਲੜਾਈ ਦਿੱਲੀ ਨਾਲ ਹੈ, ਸਾਨੂੰ ਇਹਨਾਂ ਬਾਰੇ ਜਿਹੜਾ ਵਕਤ ਜ਼ਾਇਆ ਕਰਨ ਦੀ ਲੋੜ ਨਹੀਂ। ਸੋ ਮੈਂ ਸਮਝਦਾ ਵੀ ਇਹ ਜਿਹੜੀ ਅਪਰੋਚ ਹੈ, ਔਰ ਜਦੋਂ ਅਸੀਂ ਬਿਲਕੁਲ ਉਹ ਜਿਵੇਂ ਇੱਕ ਜਿਹੜਾ ਤੀਰ ਅੰਦਾਜ਼ ਸੀ ਜਿਸ ਦੀ ਕਹਾਣੀ ਕਦੇ ਅਰਜਨ ਨਾਲ ਜੋੜੀ ਜਾਂਦੀ ਹੈ ਕਿਸੇ ਹੋਰ ਨਾਲ, ਲੇਕਿਨ ਮੈਨੂੰ ਯਾਦ ਹੈ ਕਿ ਇੱਕ ਅਮਰੀਕਾ ਦੇ ਜਨਰਲ ਜਿਹੜਾ ਬਹੁਤ ਸਕਸੈਸਫੁਲ ਜਨਰਲ ਸੀ, ਉਹਦਾ ਇੱਕ ਇੰਟਰਵਿਊ ਆ ਰਿਹਾ ਸੀ ਇੱਕ ਵਾਰ, ਅਤੇ ਉਹਨੂੰ ਪੁੱਛਿਆ ਗਿਆ ਕਿ ਵੀ ਤੁਸੀਂ ਯੂਥ ਦੇ ਲਈ, ਯੰਗਸਟਰਸ ਲਈ ਕੀ ਮੈਸੇਜ ਦੇਣਾ ਚਾਹੋਗੇ। ਅਤੇ ਉਹਨੇ ਕਿਹਾ ਜੀ ਇੱਕੋ ਹੀ ਮੈਸੇਜ ਹੈ ਕਿ ਰਨ ਦਾ ਰੇਸ ਆਫ ਯੂਰ ਲਾਈਫ ਵਿਦ ਦਾ ਆਈਜ਼ ਫਿਕਸਡ ਔਨ ਯੂਰ ਗੋਲ, ਕਿ ਜ਼ਿੰਦਗੀ ਦੀ ਦੌੜ ਜਿਹੜੀ ਹੈ ਉਸ ਨੂੰ ਦੌੜੋ, ਤੁਹਾਡੀਆਂ ਅੱਖਾਂ ਨਿਸ਼ਾਨੇ ਦੇ ਉੱਤੇ ਕੇਂਦਰਿਤ ਹੋਣੀਆਂ ਚਾਹੀਦੀਆਂ। ਤੇ ਜਿਸ ਤੀਰ ਅੰਦਾਜ਼ ਦੀ ਕਹਾਣੀ ਹੈ ਕਿ ਵੀ ਉਹਨੇ ਕਿਹਾ ਕਿ ਜੀ ਆਹ ਦਰਖਤ ਹੈ, ਇਸ ਦੇ ਉੱਤੇ ਚਿੜੀ ਬੈਠੀ ਹੈ, ਇਹਦੀ ਅੱਖ 'ਚ ਤੀਰ ਮਾਰਨਾ। ਅੱਡ ਅੱਡ ਆਏ, ਕਿਸੇ ਨੂੰ ਪੁੱਛਿਆ ਜਦੋਂ ਉਹ ਤੀਰ ਚਲਾਉਣ ਤੋਂ ਪਹਿਲਾਂ ਕੀ ਨਜ਼ਰ ਆ ਰਿਹਾ, ਉਹਨੂੰ ਕਿਹਾ ਜੀ ਦਰਖਤ ਹੈ, ਦਰਖਤ ਦੀ ਟਾਹਣੀ ਹੈ, ਟਾਹਣੀ 'ਤੇ ਚਿੜੀ ਹੈ। ਉਹਨਾਂ ਸਾਰਿਆਂ ਦਾ ਜਿਹੜਾ ਉਹ ਵਾਰ ਜਿਹੜਾ ਹੈ ਤੀਰ ਉਹ ਟਿਕਾਣੇ ਨਹੀਂ ਲੱਗਾ। ਫਾਈਨਲੀ ਜਿਹੜਾ ਸੱਚਮੁੱਚ ਫੋਕਸਡ ਸੀ ਉਹ ਆਇਆ, ਉਹਨੂੰ ਜਦੋਂ ਉਹਨੇ ਐ ਨਿਸ਼ਾਨਾ ਸਾਧ ਲਿਆ ਤਾਂ ਉਹਨੂੰ ਪੁੱਛਿਆ ਕਿ ਦੱਸ ਕੀ ਨਜ਼ਰ ਆ ਰਿਹਾ, ਉਹ ਕਹਿੰਦਾ ਜੀ ਚਿੜੀ ਦੀ ਅੱਖ। ਹੁਣ ਇਹ ਹੈ ਜਦੋਂ ਤੱਕ, ਔਰ ਅੱਜ ਸਾਨੂੰ ਇਹੀ ਗੱਲ ਮੈਂ ਬੇਕਰਸਫੀਲਡ ਦੇ ਇਕੱਠ 'ਚ ਵੀ ਕਹੀ ਸੀ ਕਿ ਇਹ ਸਮਾਂ ਮਰਿਆਦਾ ਦਾ, ਕੌਣ ਅੱਗੇ ਬੈਠਾ ਹੈ, ਕੌਣ ਪਿੱਛੇ ਬੈਠਾ ਹੈ, ਕਿੱਥੇ ਕੀ ਹੈ, ਇਸ ਨੂੰ ਛੱਡ ਦੇਈਏ। ਹਾਲ ਦੀ ਘੜੀ ਕਿਹੜੀਆਂ ਚੀਜ਼ਾਂ ਕਿਵੇਂ ਮੰਨੀਆਂ ਜਾਂਦੀਆਂ ਨੇ, ਕਿਵੇਂ ਜਿਹੜਾ ਉਹਨੂੰ ਇੰਟਰਪ੍ਰੇਟ ਕੀਤਾ ਜਾਂਦਾ। ਹਾਲਾਂਕਿ ਮੈਂ ਜਿਵੇਂ ਅੱਗੇ ਵੀ ਗੱਲ ਕੀਤੀ ਸੀ ਕਿ ਮੈਂ ਈਵਨ ਇਸ ਪੀਰੀਅਡ 'ਚ ਵੀ ਦੇਖਿਆ ਕਿ ਬਹੁਤ ਸਾਰੀਆਂ ਮਨ ਘੜਤ ਕਹਾਣੀਆਂ ਵੀ ਜਿਹੜੀਆਂ ਨੇ ਹੁਣ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਜਾਂ ਉਸ ਨਾਲ ਹਰ ਕੋਈ ਜਿਹੜਾ ਕੋਈ ਨਾ ਕੋਈ ਨਵੀਂ ਗੱਲ ਜੋੜ ਕੇ ਦੱਸ ਰਿਹਾ ਹੁੰਦਾ ਹੈ, ਔਰ ਉਹ
ਇਵੇਂ ਲੱਗ ਰਿਹਾ ਹੁੰਦਾ ਵੀ ਪਤਾ ਨਹੀਂ ਇਹਨਾਂ ਨੂੰ ਕਿੱਥੋਂ ਇਲਹਾਮ ਹੋਇਆ ਜਾਂ ਕੀ ਹੋਇਆ। ਲੇਕਿਨ ਮੈਂ ਆਪਣੇ ਆਪ ਨੂੰ ਰਿਸਟ੍ਰੇਨ ਕਰਦਾ, ਮੈਨੂੰ ਇਹ ਲੱਗਦਾ ਹੁੰਦਾ ਕਿ ਵੀ ਨਹੀਂ, ਇਸ ਵੇਲੇ ਸਾਡੇ ਸਾਹਮਣੇ ਇੱਕੋ ਹੀ ਫੋਕਸ ਹੈ ਔਰ ਉਹੀ ਫੋਕਸ ਰਹਿਣਾ ਚਾਹੀਦਾ ਹੈ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮਿੱਤ। ਬਾਕੀ ਜਿੰਨੇ ਇਸ਼ੂ ਨੇ, ਜਦੋਂ ਸਾਡੇ ਕੋਲ ਆਪਣਾ ਆਜ਼ਾਦ ਮੁਲਕ ਖਾਲਿਸਤਾਨ ਹੋਏਗਾ, ਸਾਡੇ ਵਿਦਵਾਨ, ਸਕਾਲਰ, ਬੁੱਧੀਜੀਵੀ, ਇੰਟੈਲੈਕਚੁਅਲ, ਸੰਤ, ਮਹਾਂਪੁਰਖ, ਟਕਸਾਲਾਂ, ਜਥੇ ਔਰ ਹੋਰ ਵੀ ਜਿਹੜੇ ਵੀ ਜਾਂ ਕੋਈ ਹੋਰ ਸਬੂਤ ਅਨੰਦਪੁਰ ਸਾਹਿਬ ਦੀ ਖੁਦਾਈ ਚੋਂ ਹੀ ਥੱਲੋਂ ਕੁਛ ਹੋਰ ਨਿਕਲ ਆਉਣ, ਹਿਸਟੋਰੀਕਲ ਕੋਈ ਰਹਿਤਨਾਮੇ ਨਿਕਲ ਆਉਣ, ਸਾਨੂੰ ਲੱਗੇ ਵੀ ਆਹ ਜਿਹੜੀ ਸਾਡੀ ਨੋਸ਼ਨ ਸੀ ਜਿਸ ਦੇ ਉੱਤੇ ਇਹ ਗੱਲ ਬੇਸ ਹੋਈ, ਇਹਦੇ 'ਚ ਕੋਈ ਨਵੀਂ ਗੱਲ ਹੈ। ਪਰ ਇਸ ਵੇਲੇ ਤਾਂ ਇੱਕ ਪਾਸੇ ਤੁਸੀਂ ਦੇਖੋ ਚੈਲੰਜਸ ਕਿਸ ਕਦਰ ਪੰਜਾਬ 'ਚ ਨੇ। ਇੱਕ ਪਾਸੇ ਤਾਂ ਹਕੂਮਤ ਦਾ ਪੂਰਾ ਜ਼ੋਰ ਲੱਗਾ ਹੋਇਆ। ਹੁਣ ਆਹ ਰਾਮ ਮੰਦਰ ਦਾ ਡਰਾਮਾ ਉਹਨਾਂ ਨੇ ਜਨਵਰੀ 'ਚ ਕਰਨਾ, ਉਹ ਪੂਰਾ ਉਸ ਕਿਸਮ ਦਾ ਕਿ ਜੀ ਜਦੋਂ ਉਹਦੀ ਰਾਮ ਲੱਲਾ ਦੀ ਮੂਰਤੀ, ਉਹਦੀਆਂ ਅੱਖਾਂ ਤੋਂ ਪਰਦਾ ਹਟਾਇਆ ਜਾਏਗਾ, ਉਹਦੇ ਬੈਕ ਫਰੇਮ 'ਚ ਵੀ ਮੋਦੀ ਖੜਾ ਹੈ, ਬਾਹਰ ਵੀ ਆ ਕੇ ਉਹਨੇ ਜਿਹੜਾ ਐਡਰੈਸ ਕਰਨਾ ਹੈ, ਔਰ ਭਾਰਤ ਪਤਾ ਨਹੀਂ 1000 ਤੋਂ ਜ਼ਿਆਦਾ ਗੱਡੀਆਂ ਚੱਲ ਰਹੀਆਂ ਨੇ, ਕੀ ਸਾਰਾ ਕਰ ਰਿਹਾ। ਔਰ ਉਹਦੇ 'ਚ ਖਾਸ ਤੌਰ 'ਤੇ ਪੱਗਾਂ ਵਾਲੇ ਜਿਹੜੇ ਨੇ, ਉਹ ਪਹਿਲਾਂ ਇੱਕ ਲੰਗਰ ਲਾਉਣ ਵਾਲਾ ਨਮੂਨਾ ਜਿਹਾ ਲੱਭਿਆ, ਹੁਣ ਅਸੀਂ ਹੋਰ ਰੋਜ਼ ਕੁਛ ਨਾ ਕੁਛ ਇਸ ਕਿਸਮ ਦਾ ਨਜ਼ਰ ਆ ਰਿਹਾ ਹੁੰਦਾ। ਉਹਦੇ 'ਚ ਤੁਹਾਨੂੰ ਉਹ ਨੀਲੇ ਬਾਣੇ ਵਾਲੇ ਜਿਹਨਾਂ ਨੂੰ ਸੋ ਕਾਲਡ ਨਿਹੰਗ ਕਿਹਾ ਜਾ ਰਿਹਾ, ਉਹ ਹੈ ਨਹੀਂ ਨੇ, ਸਾਰੇ ਇਸ ਕਿਸਮ ਦੇ ਖੜੇ ਕੀਤੇ ਹੋਏ ਨੇ। ਹਾਲਾਂਕਿ ਬੋਬ ਸਿੰਘ ਹੋਰਾਂ ਨੇ ਕਿਹਾ ਸੀ ਕਿ ਵੀ ਇਹ ਜੇ ਨਕਲੀ ਨੇ ਤਾਂ ਅਸਲੀ ਕਿੱਥੇ ਨੇ। ਹੁਣ ਪ੍ਰੋਬਲਮ ਇਹ ਹੈ ਕਿ ਹਰ ਕੋਈ ਇੰਨਾ ਕੁ ਕਾਣਾ ਕੀਤਾ ਹੋਇਆ, ਇੱਕ ਵੱਡਾ ਹਿੱਸਾ, ਕਿ ਉਹ ਦਿੱਲੀ ਕਮੇਟੀ ਦੂਜੀ ਤੀਜੀ ਉਹ ਵੀ ਜੇ ਉੱਥੇ ਜਾ ਕੇ ਬੈਠੇ ਹੋਣਗੇ ਤਾਂ ਕੋਈ ਹੈਰਾਨੀ ਨਹੀਂ ਹੋਏਗੀ। ਔਰ ਉਹ ਵੀ ਲੱਭ ਲਏ ਕਿ ਜੀ ਸਾਡੇ ਨੇ ਫਲਾਣੇ ਨੇ ਉਹ ਸਭ ਤੋਂ ਪਹਿਲਾਂ 1800 ਪਤਾ ਨਹੀਂ 52 ਕਿ 54 'ਚ ਜਿਹੜਾ ਉੱਥੇ ਹਵਨ ਕੀਤਾ ਸੀ, ਦੂਜਾ ਕੀਤਾ। ਉਹੀ ਹਾਲ ਮੈਂ ਕਈ ਵਾਰੀ ਉਹ ਕੂਕਿਆਂ ਦਾ ਕੋਈ ਨਾ ਕੋਈ ਮੈਨੂੰ ਵੀਡੀਓ ਭੇਜ ਦਿੰਦਾ, ਉਹ ਬੈਠੇ ਆਪਣੇ ਸਤਿਗੁਰੂ ਕਰੀ ਜਾਂਦੇ ਨੇ ਇੱਕ ਦੂਜੇ ਨੂੰ ਹੀ, ਔਰ ਉਹ ਆਪਣੇ ਯੱਕੜ ਮਾਰਨ ਤੇ ਲੱਗੇ ਹੋਏ ਨੇ। ਸੋ ਇਸ ਕਿਸਮ ਦੇ। ਔਰ ਦੂਜੇ ਪਾਸੇ ਅਸੀਂ ਦੇਖਦੇ ਹਾਂ ਕਿ ਹਰ ਵਾਰ, ਹੁਣ ਇਸ ਵਾਰ ਵੀ ਕ੍ਰਿਸਮਸ ਦੇ ਮੌਕੇ ਦੇ ਉੱਤੇ ਜਿਸ ਕਿਸਮ ਦਾ ਪੰਜਾਬ 'ਚ ਹੁੜਦੰਗ ਮਚਾਉਣ ਦੀ ਕੋਸ਼ਿਸ਼ ਕੀਤੀ ਗਈ, ਕਿਵੇਂ ਬੜੇ ਢੋਲ ਲੈ ਕੇ ਨਗਾ ਉੱਤੇ ਦੂਜਿਆਂ ਦੇ ਨਾਲ ਉਹ ਸਿੱਖ ਪਾਪੂਲੇਸ਼ਨ 'ਚੋਂ ਲੰਘਦੇ ਨੇ, ਜਦੋਂ ਕਿ ਇਹ ਸਾਰਾ ਸਾਹਿਬਜ਼ਾਦਿਆਂ ਦੀ ਯਾਦ ਦਾ ਸ਼ਹੀਦੀ ਪੰਦਰਵਾੜਾ ਚੱਲ ਰਿਹਾ। ਜੇ ਉਹਨਾਂ ਨੂੰ ਕੋਈ ਕਹਿਣ ਦੀ ਕੋਸ਼ਿਸ਼ ਕਰਦਾ, ਉਹਦੇ 'ਚ ਆਪਣੇ ਹੀ ਜਿਹੜੇ ਸੋ ਕਾਲਡ ਬਣੇ ਹੋਏ ਨੇ ਸੈਕੂਲਰ, ਉਹਨੂੰ ਲੱਗਦਾ ਲਓ ਜੀ ਉਹ ਆਪਣੀ ਗੱਲ ਇਹ ਨਹੀਂ ਹੈ। ਗੱਲ ਤੁਸੀਂ ਦੇਖੋ ਕਿ ਵੀ ਸਾਡੀ ਹਿੱਕ ਤੇ ਕਿੰਨੇ ਮੂੰਗ ਦਲਣ ਵਾਲੇ ਨੇ, ਔਰ ਕਿਸ ਫਰੰਟ ਤੋਂ ਕਿਤਿਓਂ ਵੀ ਕਿਸੇ ਨੂੰ ਇਸ ਕਿਸਮ ਦੇ ਸ਼ਾਇਰ ਨਿਕਲ ਆਏ ਨੇ ਜਿਨ੍ਹਾਂ ਨੂੰ ਦੁਸ਼ਮਣ ਦੇ ਵਿੱਚ ਕੀ ਵਾਪਰ ਰਿਹਾ ਉਹ ਨਜ਼ਰ ਨਹੀਂ ਆਉਂਦਾ। ਉਹਨਾਂ ਨੂੰ ਆਪਣਾ ਥੋੜ੍ਹਾ ਬਹੁਤ ਵੀ ਜਿੱਥੇ ਕਮਜ਼ੋਰੀ ਆ, ਉਹਨਾਂ ਦਾ ਸਾਰਾ ਕੰਮ ਆਪਣਿਆਂ ਦੇ ਸਿਰ 'ਚ ਸੁਆਹ ਪਾਉਣ 'ਤੇ ਲੱਗਾ ਹੁੰਦਾ। ਸੋ ਇਸ ਸਾਰੇ ਦੇ ਚਲਦਿਆਂ ਕੋਈ ਜਿਹੜਾ ਉਹ ਦਲਿਤ ਫੈਕਟਰ ਨੂੰ ਖੜਾ ਕਰਕੇ ਉਹਨੂੰ ਟਕਰਾਉਣਾ ਚਾਹੁੰਦਾ, ਔਰ ਇਹ ਸਾਰੇ ਦੇ ਚਲਦਿਆਂ ਅਸੀਂ ਸਮਝਦੇ ਹਾਂ ਕਿ ਸਾਡੇ ਵੀਰ ਬੋਬ ਸਿੰਘ ਵਰਗੇ ਜਿਹੜੇ ਸੁਲਝੇ ਹੋਏ ਨੇ, ਜਿਹੜੇ ਸਮਝਦੇ ਵੀ ਨੇ ਕਿ ਭਾਈ ਮੀਡੀਆ ਦਾ ਇੱਕ ਆਪਣਾ ਇੰਪੈਕਟ, ਆਪਣਾ ਪ੍ਰਭਾਵ ਹੈ। ਹਾਲਾਂਕਿ ਕੱਲ੍ਹ ਸਾਡੇ ਇੱਕ ਵੀਰ ਨੇ ਲਿਖਿਆ ਕਿ ਜੀ ਤੁਸੀਂ ਜਿਹੜੇ ਸਪਾਂਸਰ ਹੁੰਦੇ ਨੇ ਉਹਨਾਂ ਦੇ ਉੱਤੇ 5 ਮਿੰਟ ਗੱਲ ਕਰਦੇ ਹੋ। ਮੈਂ ਕਿਹਾ ਜੀ ਹੁਣ ਇੱਕ ਉਹ ਨੇ ਜਿਨ੍ਹਾਂ ਨੇ ਕੁਛ ਕਰਨਾ ਵੀ ਨਹੀਂ ਹੈ, ਤੇ ਉਹਨਾਂ ਨੂੰ ਇਹ ਵੀ ਨਹੀਂ ਜਰਿਆ ਜਾਂਦਾ ਕਿ ਭਾਈ ਜਿਹੜੀ ਜੇ ਗੱਲ ਤਾਂ ਇਸ਼ੂ ਦੀ ਹੁੰਦੀ ਹੈ। ਬੇਸ਼ੱਕ ਅਸੀਂ ਇਸ ਦੇ ਥੱਲੇ ਨਹੀਂ ਹੈ ਵੀ ਅਸੀਂ ਕਿਸੇ ਨੂੰ ਕੋਈ ਰਿਝਾ ਰਹੇ ਹੁੰਦੇ ਆ, ਪਰ ਮੈਂ ਸਮਝਦਾ ਵੀ ਇਹਨਾਂ ਟਫ ਸਰਕਮਸਟਾਂਸਿਸ 'ਚ ਵੀ ਜਿਹੜੇ ਮੀਡੀਆ ਦੀ ਇੰਪੋਰਟੈਂਸ ਨੂੰ, ਨੈਰੇਟਿਵ ਦੀ ਇੰਪੋਰਟੈਂਸ ਨੂੰ ਸਮਝਦੇ ਨੇ, ਉਹ ਜੇ ਆ ਕੇ ਡਟ ਕੇ ਤੁਹਾਡੇ ਨਾਲ ਖਲੋਂਦੇ ਨੇ ਤਾਂ ਫਿਰ ਕ੍ਰੈਡਿਟ ਸ਼ੁੱਡ ਗੋ ਵੇਅਰ ਇਟ ਇਜ਼ ਡਿਊ। ਤੇ ਜਿਨ੍ਹਾਂ ਨੂੰ ਸਿਰਫ ਗੱਲਾਂ ਸੁਣਨ ਦਾ ਹੀ ਸ਼ੌਕ ਹੈ, ਨਾ ਉਹਨਾਂ ਦਾ ਜੇਬ 'ਚ ਹੱਥ ਪਾਉਣ ਨੂੰ ਜੀ ਕਰਦਾ, ਨਾ ਉਹਨਾਂ ਦਾ ਇਸ ਪਾਸੇ ਕੋਈ ਕਦਮ ਵਧਾਉਣ ਨੂੰ ਜੀ ਕਰਦਾ, ਤੇ ਉਹਨਾਂ ਨੂੰ ਵੀ ਤੁਸੀਂ ਆਰਮ ਚੇਅਰ ਫਿਲਾਸਫਰ ਹੀ ਕਹੋਗੇ। ਉਹ ਤਾਂ ਘਰਾਂ 'ਚ ਬੈਠ ਕੇ ਤੁਸੀਂ ਜੋ ਮਰਜ਼ੀ ਗੱਲ ਕਰੀ ਜਾਓ। ਸੋ ਅਸੀਂ ਸਮਝਦੇ ਹਾਂ ਵੀ ਇਹ ਹੁਣ, ਕਿਉਂਕਿ ਇਹ ਸਾਡਾ ਆਲਮੋਸਟ ਸੈਕੰਡ ਲਾਸਟ ਪ੍ਰੋਗਰਾਮ ਹੈ 2023 ਸਾਲ ਦਾ। ਕੱਲ੍ਹ ਦੇ ਪ੍ਰੋਗਰਾਮ 'ਚ ਅਸੀਂ ਐਨਾਲਾਈਜ਼ ਵੀ ਕਰਾਂਗੇ ਕਿ ਇਹ ਵਰ੍ਹਾ ਕਿਵੇਂ ਗਲੋਬਲੀ ਔਰ ਕਿਸ ਪੱਖ ਤੋਂ ਰਿਹਾ। ਪਰ ਅਸੀਂ ਸਮਝਦੇ ਹਾਂ ਵੀ ਜਿਹੜੇ ਲੋਕ ਵੀ ਰਿਜ਼ੋਲਵ ਕਰਦੇ ਨੇ ਕਿ ਨਵੇਂ ਸਾਲ ਦਾ ਮਤਾ ਪ੍ਰਣ ਜਾਂ ਉਹਨਾਂ ਨੇ ਕੀ ਕਰਨਾ, ਉਹਦੇ 'ਚ ਹਰ ਸਿੱਖ ਇਹ ਜ਼ਰੂਰ ਸ਼ਾਮਲ ਕਰੇ
कि भाई कौमी घर खालिस्तान दे लई, और इस दी गल जदों नींह रखण दा जिक्र संत बाबा जरनैल सिंह जी खालसा पिंडां वालियां ने कीता कि भाई जिदन भारती फौज दे पैर दरबार साहब दी हदूद च पए खालिस्तान दी नींह रखी जाएगी। सो जिस इमारत दी नींह रख दईए फिर उस दे उत्ते इमारत उसारी जाती है। और ये जदों असीं इन्हां सारे दिनां चों गुजरे इस गल का भी ध्यान रहे कि जे साहिबजादियां ने कुर्बानी दिती, उन्हां दा संकल्प जिसनूं अल्लाह यार खां योगी ने कहा सी कि सिंहों की सल्तनत का है पौधा लगा चले, कि भी उस खालसा एम्पायर का जिहड़ा असीं बीज दिता उहदा पौधा जिहड़ा लगा दिता है। हुण ये हर सदी दे विच उदों ज़ाहिर है मुगलिया हुकूमत की जड़ पुट्टी, फिर अफगान धाड़वियां नाल जूझे, फिर ब्रिटिशर्स दे नाल, ते जदों असीं 21वीं सदी दे वरा 2024 च दाखिल हो रहे हैं, फिर साडे सामने भी ये होना चाहिए कि भाई असीं इस आउंदे वरे च 2024 दे विच इस हिंदूतवी साम्राज दी ऑकूपेशन तो छुटकारा पाउणा है। असीं जिहड़ा साडा पंजाब इंडियन आर्मी जैक बूट थल्ले है इनू लिबरेट करवाउणा है। और इस दे लई असीं दुनिया भर जिथे जिथे भी हैं अपने वित्त मुताबक, जदों असीं वित्त कहंदे हैं ਉਹਦਾ मतलब सिर्फ फाइनैंस नहीं हुंदा, वो हर पक्ष तो ही है। जदों असीं रिसोर्स मैन एंड मनी बोथ है, इस तो इलावा भी असीं समझते हैं कि हर कोई आपो अपनी एबिलिटी नाल, मैं अक्सर जदों ये कहंदा कि भाई जिहड़ा कोई गुरुद्वारियां दे विच धार्मिक स्कूलों च कंट्रीब्यूट करदा है, बच्चों के नाल वक्त गुजारदा है, कोई होर लोड़वंदां दी मदद है, दूसरा है। लेकिन जे तुहाडीआं प्रायोरिटीज़ सिर्फ तो सिर्फ यही ने भी सेवा के नां थले, सेवा का मतलब लंगर तक ही रह गया, तो फिर लंगर तो तुसी जिथे मर्जी लाओ, जिन्नी बारी मर्जी लाओ, वो जिन्होंने असी खवाते भी हैं वो भी अल्टीमेटली कोविड के वेले भी भारत के हवाले नाल ही देख लो, तो वाकया देख लो कि भाई उस सारे तो बाद जिहड़ा किवें दा वरतारा हुंदा है। लेकिन जे सानू इस गल की समझ नहीं है कि अल्टीमेटली कौमी घर खालिस्तान बनाए बिना साउथ एशिया दे विच सिखां दा कोई मसला हल नहीं होना, तो फिर जिहड़ी है वो खवारी है, जिन्हों सर कपूर सिंह अक्सर ये कहंदे सी कि भाई ये गल समझ लो कि भाई जे तां इस जिल्लत दी जिंदगी, गुलामी दी जिंदगी और अपमान भरी जिंदगी जिउणी है फिर जी जाओ, पर जे अणख गैरत दे नाल खलोना है फिर इतिहास ये जरूर कहे कि एक कौम सी जिसका हर बच्चा, हर बजुर्ग, हर माता वो आज़ादी दे लई लड़द्यां लड़द्यां कुर्बान हो गए, वो कौम मिट गई, ये प्राइड होएगा। पर जिस तरह असी जलील हो के अज जिन्हां दे वस पै हुए हैं उन्हां दी गुलामी कबूलना ये सब तो वड्डी धिक्कार है। गल इशू दी करिए, और इस कोई शक नहीं है कि पिछले 6 महीने 18 जून तो जे असी जिदन भाई हरदीप सिंह निज्जर की शहादत हुंदी है उस तो शुरू करिए, ये बहुत वड्डे गेम चेंजर बने ने। और कोई दिन ऐसा नहीं है जिस दिन ये ट्रांसनैशनल रिप्रैशन की भारत की नीति जिहड़ी किलिंग स्प्री उन्होंने शुरू की जिस हद तक वो लिया 18 जून तो बाद, किवें अमरीका दे विच गुरपतवंत सिंह पन्नू दे असैसीनेशन प्लॉट नूं अमेरिकन एजेंसियां ने, खुफिया एजेंसियां ने किवें उहनूं थवाट कीता है, और फिर उस तो बाद किवें ये सारा अनफोल्ड हुंदा चला गया। 29 नवंबर नूं इंडाइटमेंट जिहड़ी है न्यूयॉर्क कोर्ट च आई, और जदों असीं कल भी डिस्कस कीता सी कि RCMP दे हवाले नाल अड 3 सोर्सिस इंडिपेंडेंट ग्लोब एंड मेल ने स्टोरी ब्रेक की कि जिहड़े हरदीप सिंह निज्जर दे किलर ने उन्होंने कनेडा छड्डिया नहीं है, अंडर सर्वेलेंस ने, किसी वेले भी उन्हां दी गिरफ्तारी हो सकती है। और उस इंडाइटमेंट फिर कल्ले वो किलर ही नहीं जिहड़े भी उस डील का हिस्सा सी, जिन्हां ने ये सारा जिहड़ा इनीशिएट किया मर्डर प्लॉट, उन्हां तक भी हथ जाएगा। सो इस सारे दे चलदे हैं जिहड़ा ये खबर वड्डी खबर सी,
ਭਾਰਤੀ ਮੀਡੀਆ ਨੇ ਵੀ ਭਾਵੇਂ ਉਸ ਨੂੰ ਕਈਆਂ ਨੇ ਬਾਟਮ ਦੇ ਉੱਤੇ ਜਾ ਕੇ ਲਾਇਆ, ਪਰ ਉਹ ਨੋਟਿਸ ਲੈਣ ਤੋਂ ਹੁਣ ਰਹਿ ਨਹੀਂ ਸਕਦੇ। ਅੱਜ ਵੀ ਜਦੋਂ ਅਸੀਂ ਸਟੋਰੀਜ਼ ਦੋ ਵੱਡੀਆਂ ਦੇਖਦੇ ਹਾਂ, ਰਾਦਰ ਇੱਕ ਵੱਡੀ ਹੈ ਵਾਸ਼ਿੰਗਟਨ ਪੋਸਟ, ਆਲਮੋਸਟ 13 ਪੇਜਿਸ ਦੀ ਜਦੋਂ ਤੁਸੀਂ ਪ੍ਰਿੰਟ ਕਰਦੇ ਹੋ ਸਟੋਰੀ ਨੂੰ, ਸਟੋਰੀ ਹੈ ਜਿਹੜੀ ਜਿਹਦੇ 'ਚ ਕਿ ਵਾਸ਼ਿੰਗਟਨ ਪੋਸਟ ਨੇ ਬੜੀ ਡੀਟੇਲਡ ਅੰਦਾਜ਼ ਦੇ ਵਿੱਚ ਐਪਲ, ਕਿਉਂਕਿ ਐਪਲ ਵਾਲਿਆਂ ਦਾ ਜਿਹੜਾ ਇਹ ਸਭ ਤੋਂ ਵੱਡਾ ਦਾਅਵਾ ਹੈ ਉਹਨਾਂ ਦੇ ਫੋਨਸ ਦੇ ਹਵਾਲੇ ਨਾਲ ਕਿ ਵੀ ਇਹਦੇ 'ਚ ਕੋਈ ਵਾਇਰਸ ਨਹੀਂ ਵੜ ਸਕਦੀ ਜਾਂ ਇਸ ਦੇ ਵਿੱਚ ਕੋਈ ਜਿਹੜੀ ਇਹਦੀ ਹੈਕਿੰਗ ਨਹੀਂ ਹੋ ਸਕਦੀ, ਪਰ ਕਿਵੇਂ ਇੰਡੀਆ ਨੇ ਜਿਹੜਾ ਮੋਸਾਦ ਇਜ਼ਰਾਈਲ ਤੋਂ ਜਿਹੜਾ ਉਹ ਪੈਗਾਸਸ ਮਾਲ ਸਪਾਈਵੇਅਰ ਲਿਆ, ਉਹਨੂੰ ਕਿਵੇਂ ਇਸਤੇਮਾਲ ਕੀਤਾ। ਔਰ ਵਾਸ਼ਿੰਗਟਨ ਪੋਸਟ ਦੀ ਸਟੋਰੀ 'ਚ ਪੂਰਾ ਇੱਕ ਵੱਡਾ ਪੈਰਾਗ੍ਰਾਫ ਈਵਨ ਗੁਰਪਤਵੰਤ ਸਿੰਘ ਪੰਨੂ ਦਾ ਫੋਨ ਵੀ ਕਿਵੇਂ ਹੈਕ ਕੀਤਾ ਗਿਆ ਜਾਂ ਕੋਸ਼ਿਸ਼ ਕੀਤੀ ਗਈ, ਕਿੰਨੀ ਕਾਮਯਾਬ ਹੈ ਉਹਦਾ ਵੀ ਅਸੀਂ ਜ਼ਿਕਰ ਕਰਾਂਗੇ। ਪਰ ਇਸ ਸਾਰੇ ਦੇ ਚੱਲਦੇ ਆ ਈਵਨ ਦੇਖੋ ਕਈ ਚੀਜ਼ਾਂ ਹੁੰਦੀਆਂ ਨੇ ਹੁਣ, ਕਿਉਂਕਿ ਜਦੋਂ ਸਾਡੇ ਨਾਲ ਇਹ ਵਾਪਰਨ ਲੱਗਾ ਇਸੇ ਕੌਮ ਦੇ ਨਾਲ, ਤੇ ਸਾਨੂੰ ਇਸ ਗੱਲ ਦੀ ਸਮਝ ਆਉਣੀ ਸ਼ੁਰੂ ਹੋਈ ਹੈ। ਹਾਲਾਂਕਿ ਟਰਾਂਸਨੈਸ਼ਨਲ ਰਿਪਰੈਸ਼ਨ ਲਫ਼ਜ਼ ਵੀ ਤਾਜ਼ਾ ਹੀ ਹੈ, ਨਵਾਂ ਹੀ ਹੈ, ਲੇਕਿਨ ਇਹ ਕਿੰਨੀ ਦੇਰ ਤੋਂ ਚੱਲ, ਇਹ ਤਾਂ ਸੀ ਥੋੜ੍ਹਾ ਬਹੁਤ ਕਦੇ ਰਸ਼ੀਆ ਦੇ ਹਵਾਲੇ ਨਾਲ ਕਿ ਭਾਈ ਇਹ KGB ਇਹ ਕਰਦੀ ਹੈ, ਜਾਂ ਈਵਨ ਅਮਰੀਕਨ CIA ਦੇ ਹਵਾਲੇ ਨਾਲ ਵੀ ਹੁੰਦਾ ਸੀ ਬਹੁਤ 70s 80s ਦੇ ਵਿੱਚ ਕਿ ਉਹ ਜਿਹੜੇ ਨੇ ਇਸ ਕਿਸਮ ਦਾ ਜਿਹੜਾ ਰਾਈਵਲ ਹੈ, ਉਹ ਡਿਸੀਡੈਂਟ ਹੈ, ਭਾਵੇਂ ਉਹ ਕਿਸੇ ਮੁਲਕ ਦਾ ਪ੍ਰੈਜ਼ੀਡੈਂਟ ਹੋਏ ਜਾਂ ਦੂਜਾ ਜਿਹੜਾ ਸੂਟ ਨਹੀਂ ਕਰਦਾ ਉਹਨੂੰ ਮਰਵਾ ਦਿੰਦੇ ਨੇ। ਫਿਰ ਮੋਸਾਦ ਇਸ ਦੇ ਬਾਰੇ ਬੜੀ ਨੋਟੋਰੀਅਸ ਹੋਈ ਕਿ ਜੀ ਉਹ ਜਿਹੜੇ ਵੀ ਨੇ, ਖਾਸ ਤੌਰ 'ਤੇ ਜਿਹੜਾ ਬਲੈਕ ਸਪਟੈਂਬਰ ਹੋਇਆ ਜਦੋਂ ਜਰਮਨੀ ਦੇ ਵਿੱਚ ਓਲੰਪਿਕ ਖੇਡਾਂ ਵੇਲੇ ਇਜ਼ਰਾਈਲੀ ਖਿਡਾਰੀ ਮਾਰੇ ਗਏ, ਔਰ ਉਹਨਾਂ ਨੇ ਕਿਵੇਂ ਉਹ ਸਾਰੀ ਗੈਂਗ ਨੂੰ ਐਲੀਮੀਨੇਟ ਕੀਤਾ, ਕਿਵੇਂ ਉਸ ਦੇ ਕਹਾਣੀਆਂ ਫਿਲਮਾਂ ਨਾਵਲ ਬਣੇ ਨੇ। ਲੇਕਿਨ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਕਿੰਨਾ ਹੀ ਇੰਪਿਊਨਿਟੀ ਦੇ ਨਾਲ ਕਿੰਨੇ ਮੁਲਕਾਂ ਵੱਲੋਂ ਕਦੋਂ ਤੋਂ ਚੱਲ ਰਿਹਾ ਹੈ, ਇਸ ਬਾਰੇ ਤਾਂ ਕਿਸੇ ਦੀ ਦਿਲਚਸਪੀ ਵੀ ਨਹੀਂ ਸੀ, ਸਾਡੀ ਵੀ ਕੀ ਹੋਣੀ ਹੈ, ਕਿਉਂਕਿ ਸਿੱਖਾਂ ਦੇ ਐਂਗਲ ਤੋਂ ਤਾਂ ਇਹ ਗੱਲ ਹਾਲਾਂ ਵਾਪਰਤਾ ਰਿਹਾ ਹੋਏਗਾ ਕੁਛ ਨਾ ਕੁਛ, ਲੇਕਿਨ ਨਹੀਂ ਸੀ। ਔਰ ਅੱਜ ਈਵਨ ਫਰੀडम ਹਾਊਸ ਦੀ ਇੱਕ ਸਟੋਰੀ ਵੀ ਇਸ ਦੇ ਉੱਤੇ, ਜਿਹਦੇ 'ਚ ਕਿ ਉਹਨਾਂ ਦੋਨਾਂ ਹੀ ਜਿਹੜਾ ਹਰਦੀਪ ਸਿੰਘ ਨਿੱਜਰ ਦਾ ਮਰਡਰ ਔਰ ਅਸੈਸੀਨੇਸ਼ਨ ਫਰਾਡ ਗੁਰਪਤਵੰਤ ਸਿੰਘ ਪੰਨੂ, ਇਸ ਹਵਾਲੇ ਨਾਲ ਵੀ ਗੱਲ ਹੋਈ ਹੈ। ਔਰ ਇਸ ਜਿਹੜੀ ਕੌਂਸਲ ਔਨ ਫੋਰਨ ਰਿਲੇਸ਼ਨਸ ਹੈ ਉਹਨਾਂ ਦੇ ਪੇਜ ਦੇ ਉੱਤੇ ਇਹ ਫਰੀडम ਹਾਊਸ ਦੀ ਮੈਂ ਅਜੇ ਡੀਟੇਲ ਰਿਪੋਰਟ ਤਾਂ ਸ਼ਾਇਦ ਆਈ ਨਹੀਂ ਹੈ, ਜਾਂ ਆਉਣ ਵਾਲੇ ਦਿਨ 'ਚ ਮੈਂ ਦੇਖਾਂਗਾ ਹੋਰ ਕੀ ਹੈ, ਕਿਉਂਕਿ ਇਹ ਉਸ ਦਾ ਸਿਨੋਪਸਿਸ ਹੈ, ਦਾ ਸਪੈਕਟਰ ਆਫ ਟਰਾਂਸਨੈਸ਼ਨਲ ਰਿਪਰੈਸ਼ਨ। ਔਰ ਉਹਦੇ 'ਚ ਹਵਾਲਾ ਹੈ ਕਿ ਰੀਸੈਂਟ ਰਿਪੋਰਟ ਬਾਈ ਫਰੀडम ਹਾਊਸ demonstrates the widespread normalization of transnational repression। ਔਰ ਇਹ ਬਲੌਗ ਪੋਸਟ ਮਿਸਟਰ ਜੋਸ਼ੂਆ ਕੋਰਲੈਂਡਜ਼ਿਕ ਤੇ ਐਬੀਗੇਲ ਮੈਗੌਨ ਦੀ ਹੈ ਔਰ ਕਰੰਟ ਹੈ। ਉਹਦੇ 'ਚ ਜਿਹੜੀ ਗੱਲ ਦੇਖਣ ਵਾਲੀ ਹੈ ਔਰ ਜਿਹੜੀ ਮੇਰੇ ਲਈ ਵੀ ਜਿਹੜੀ ਹੈ ਥੋੜ੍ਹੀ ਸਰਪ੍ਰਾਈਜ਼ ਸੀ, ਉਹਨਾਂ ਨੇ ਸ਼ੁਰੂ ਤੋਂ ਇਹ ਕੀਤਾ, ਹੁਣ ਕੱਲਾ ਜਦੋਂ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਹੁੰਦੀ ਹੈ ਇਹ ਬੰਦਾ ਮਾਰਨ ਤੱਕ ਹੀ ਮਹਿਦੂਦ ਨਹੀਂ ਹੈ। ਦਾ ਰਾਈਜ਼ ਆਫ ਟਰਾਂਸਨੈਸ਼ਨਲ ਰਿਪਰੈਸ਼ਨ ਰੇਂਜਿੰਗ ਫਰੋਮ ਡਿਜੀਟਲ ਥ੍ਰੈਟਸ, ਜਿਹੜਾ ਅਸੀਂ ਪੈਗਾਸਸ ਦੇ ਹਵਾਲੇ ਨਾਲ ਜਾਂ ਉਸ ਸਟੋਰੀ 'ਚ ਗੱਲ ਕਰਾਂਗੇ ਕਿ ਕਿਵੇਂ ਇੰਡੀਆ ਨੇ ਐਪਲ ਫੋਨਸ ਨੂੰ ਟਾਰਗੇਟ ਕੀਤਾ। ਦਾ ਰਾਈਜ਼ ਆਫ ਟਰਾਂਸਨੈਸ਼ਨਲ ਰਿਪਰੈਸ਼ਨ ਰੇਂਜਿੰਗ ਫਰੋਮ ਡਿਜੀਟਲ ਥ੍ਰੈਟਸ, ਫੈਮਿਲੀ ਇੰਟੀਮੀਡੇਸ਼ਨ, ਕਿ ਜਦੋਂ ਇੱਥੇ ਤੁਸੀਂ ਐਕਟੀਵਿਟੀ ਕਰ ਰਹੇ ਹੋ ਤੁਹਾਡੇ ਪਰਿਵਾਰਾਂ ਨੂੰ ਉੱਥੇ ਚੁੱਕਿਆ ਜਾ ਰਿਹਾ, ਜੋ ਇਹਨਾਂ ਨੇ ਅਵਤਾਰ ਸਿੰਘ ਖੰਡੇ ਦੇ ਪੀਰੀਅਡ 'ਚ ਵੀ ਜਦੋਂ ਪ੍ਰੋਟੈਸਟ ਹੋਇਆ ਇੰਡੀਅਨ ਐਮਬੈਸੀ ਦੇ ਬਾਹਰ ਔਰ ਉੱਥੇ ਕਰ ਰਹੇ ਨੇ। ਔਰ ਸਾਡੇ ਨੋਟਿਸ 'ਚ ਇਹ ਵੀ ਆਇਆ ਵੀ ਆਲਮੋਸਟ 550 ਦੇ ਕਰੀਬ ਅਮਰੀਕਾ ਦੇ ਵਿੱਚ ਸਿੱਖਾਂ ਦੀ ਲਿਸਟ ਔਰ ਉਹਨਾਂ ਦੀਆਂ ਜ਼ਮੀਨਾਂ ਕਿੱਥੇ ਨੇ ਕੀ ਹੈ ਉਹ ਇਹਨਾਂ ਇੰਡੀਅਨ ਕੌਂਸੂਲੇਟਸ ਨੇ ਤਿਆਰ ਕੀਤੀ ਹੈ, ਇਹਨਾਂ ਦੇ ਐਮਬੈਸੀਜ਼ ਨੇ, ਜਿਹੜੀਆਂ ਆਉਣ ਵਾਲੇ ਪੀਰੀਅਡ 'ਚ ਜਿਵੇਂ ਹਰਦੀਪ ਸਿੰਘ ਨਿੱਜਰ ਜਾਂ ਗੁਰਪਤਵੰਤ ਸਿੰਘ ਪੰਨੂ ਜਾਂ ਦੂਸਰਿਆਂ ਦੀਆਂ ਉੱਥੇ ਜ਼ਮੀਨਾਂ ਕਨਫਿਸਕੇਟ ਕੀਤੀਆਂ ਨੇ ਔਰ ਉਹੀ ਤਰਜ਼ ਦੇ ਉੱਤੇ। ਸੋ ਇਹ ਵੀ ਇੱਕ ਵੱਡਾ ਹਿੱਸਾ ਜਿਹੜੀ ਫੈਮਿਲੀ ਇੰਟੀਮੀਡੇਸ਼ਨ ਹੈ, ਭਾਵੇਂ ਤੁਹਾਡਾ ਕੋਈ ਤਾਲੁਕ ਨਹੀਂ ਸੀ 40 ਸਾਲ ਪਹਿਲਾਂ ਦੇ ਉੱਥੋਂ ਨਿਕਲੇ ਹੋਏ ਹੋ, ਉਹ ਪਾਰਟ ਹੈ। ਐਂਡ ਸਪਾਈਵੇਅਰ ਟੂ ਐਬਡਕਸ਼ਨਸ, ਸਪਾਈਵੇਅਰ ਵੀ ਯਾਰ ਐਬਡਕਸ਼ਨ, ਤੁਸੀਂ ਚੁੱਕ ਕੇ ਲੈ ਗਏ, ਕਿਡਨੈਪ ਕਰ ਲਿਆ। ਅਸੈਸੀਨੇਸ਼ਨਸ, ਮਾਰਨਾ। ਇਲੀਗਲ ਡਿਪੋਰਟੇਸ਼ਨਸ, ਕਿ ਵੀ ਤੁਸੀਂ ਇੱਥੇ ਆਏ ਵੀ ਹੋ
ਤੁਸੀਂ ਕਹਿ ਰਹੇ ਹੋ ਵੀ ਮੇਰੀ ਜਾਨ ਨੂੰ ਖਤਰਾ ਹੈ, ਇੱਥੇ ਤੁਹਾਡਾ ਕੇਸ ਡਿੱਗ ਪੈਂਦਾ, ਤੁਹਾਨੂੰ ਡਿਪੋਰਟ ਕਰਦੇ ਨੇ, ਅਗਲੇ ਚੁੱਕ ਕੇ ਜਿਹੜੇ ਅੰਦਰ ਦੇ ਕੇ ਟਾਰਚਰ ਔਰ ਕਰਦੇ ਨੇ। ਹੁਣ ਇਹ ਕਿਸ ਲੈਵਲ ਦੇ ਉੱਤੇ ਹੈ? ਹੁਣ ਇਹਨਾਂ ਨੇ ਉਹ ਖਬਰ ਤਾਂ ਅਸੀਂ ਕਿਉਂਕਿ ਅਸੀਂ ਟਰੈਵਲ ਕਰ ਰਹੇ ਸੀ ਉਹਨਾਂ ਦਿਨਾਂ 'ਚ ਕਿ ਜਿਹੜਾ ਰੋਮੈਨੀਅਨ ਏਅਰਲਾਈਨ ਦਾ ਜਹਾਜ਼ ਉੱਡਿਆ ਨਿਕਾਰਾਗੁਆ ਜਾਣਾ ਸੀ, ਫਰਾਂਸ ਵਾਲਿਆਂ ਨੂੰ ਲੱਗਾ ਕਿ ਵੀ ਇਹ ਹਿਊਮਨ ਟਰੈਫਿਕਿੰਗ ਹੋ ਰਹੀ ਹੈ ਔਰ ਉਹਨੂੰ ਉਹਨਾਂ ਨੇ ਉੱਥੇ ਲਾ ਲਿਆ ਪੈਰਿਸ ਦੇ ਵਿੱਚ 300 ਦੇ ਕਰੀਬ। ਦੂਜਾ ਫਿਰ ਆਇਆ ਕਿ ਜੀ 25-30 ਮੁਸਾਫਰਾਂ ਨੂੰ ਉੱਥੇ ਛੱਡ ਕੇ ਉਹ ਵਾਪਸ ਜਾ। ਫਿਰ ਹੁਣ ਇਹ ਆਇਆ ਵੀ ਉਹ ਜਿਹੜੇ 25-30 ਸੀ ਉਹ ਨੇ ਜਿਨ੍ਹਾਂ ਨੇ ਉੱਥੇ ਅਸਾਈਲਮ ਅਪਲਾਈ ਕਰ ਦੇਣਾ, ਬਹੁਤ ਸਿਆਣੇ। ਔਰ ਜਿਹੜੇ ਵਾਪਸ ਗਏ 200 ਤੋਂ ਜ਼ਿਆਦਾ, 200-250, ਉਹਨਾਂ ਦੇ ਵਿੱਚ ਵੀ ਬਹੁਤੇ ਪੰਜਾਬੀ ਤੇ ਗੁਜਰਾਤੀ ਨੇ, ਕੁਛ ਤਾਂ ਤੁਸੀਂ ਪੱਗਾਂ ਵਾਲੇ ਨੌਜਵਾਨ ਵੀ ਦੇਖ ਸਕਦੇ ਹੋ। ਹੁਣ ਜੇ ਈਵਨ ਉਹ ਸਾਰੇ ਦੇ ਸਾਰੇ ਭਾਵੇਂ ਉਸ ਨੂੰ ਦੱਬ ਗਏ ਇੰਡੀਆ ਨੇ ਉਸ ਜਾਂ ਮੀਡੀਆ ਨੇ ਉਸ ਖਬਰ ਦਾ ਕੁਛ ਹੋਰ ਹੀ ਬਕਿਆ ਜੀ ਉਹ, ਔਰ ਗੁਜਰਾਤੀ ਉਹ ਸਾਰਾ ਉਹ ਹਿਊਮਨ ਟਰੈਫਿਕਿੰਗ ਕਰਨ ਵਾਲਾ ਜਾਂ ਦੂਜਾ। ਲੇਕਿਨ ਜਿਸ ਲੈਵਲ ਦੇ ਉੱਤੇ ਜਿਹੜੇ ਬੰਦੇ ਉੱਥੋਂ ਨਿਕਲਦੇ ਨੇ ਜਾਂ ਜਿਸ ਪਰਸੀਕਿਊਸ਼ਨ ਦਾ ਉਹ ਸ਼ਿਕਾਰ ਹੋ ਰਹੇ ਨੇ, ਹੁਣ ਜੇ ਬਾਹਰ ਆਇਆਂ ਨੂੰ ਮੁੜ ਕੇ ਐਕਸੈਪਟ ਨਾ ਕਰਨ, ਜਾਂ ਜਿਵੇਂ ਅਮਰੀਕਾ 'ਚ ਵੀ ਆ ਰਿਹਾ ਹੈ ਕਿ ਜੀ ਤੁਸੀਂ ਅਸਾਈਲਮ ਲਾ ਨੂੰ ਖ਼ਤਮ ਕਰੋ, ਜਾਂ ਯੂਰਪ ਦੇ ਵਿੱਚ ਵੀ ਮੰਗਾਂ ਉੱਠ, ਕਿਉਂਕਿ ਇਹ UN ਕਨਵੈਨਸ਼ਨ ਦੇ ਥੱਲੇ ਬਣੇ ਹੋਏ ਨੇ। ਇਹਦਾ ਮਤਲਬ ਇਹ ਹੋਏਗਾ ਇਹ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਹੀ ਇੱਕ ਹਿੱਸਾ ਬਣ ਜਾਏਗਾ ਕਿ ਜਿਹੜਾ ਉੱਥੋਂ ਨਿਕਲ ਕੇ ਆਇਆ ਕਿ ਉਹਨੇ ਸੇਫ ਰੈਫਿਊਜ ਲੈਣਾ, ਉਹਨੂੰ ਤੁਸੀਂ ਵਾਪਸ ਮੋੜ ਰਹੇ ਹੋ। ਇਲੀਗਲ ਡਿਪੋਰਟੇਸ਼ਨ ਐਂਡ ਇੰਟਰਪੋਲ ਅਬਿਊਜ਼। ਹੁਣ ਕਿਉਂਕਿ ਜਿਹੜੇ 193 ਮੁਲਕ UN ਦੇ ਮੈਂਬਰ ਨੇ ਉਹ ਇੰਟਰਪੋਲ ਨਾਲ ਜੁੜੇ ਹੋਏ ਨੇ, ਜਿਹੜਾ ਗੌਰਮੈਂਟ ਨੂੰ ਜਿਹੜਾ ਬੰਦਾ ਇਨਕਨਵੀਨੀਅੰਟ ਲੱਗਦਾ ਹੈ ਕਿ ਵੀ ਇਹ ਜਿਹੜਾ ਇਹ ਸਾਡੇ ਹਿਊਮਨ ਰਾਈਟ ਰੈਕੋਰਡ ਨੂੰ ਜਿਹੜਾ ਉਹ ਕ੍ਰਿਟਿਸਾਈਜ਼ ਕਰਦਾ, ਉਹ ਇੰਟਰਪੋਲ ਨੂੰ ਉਹਦਾ ਨਾਂ ਦੇ ਦਿੰਦੇ ਨੇ। ਉਹ ਟਰੈਵਲ ਕਰ ਰਿਹਾ, ਉਹ ਇੰਟਰਪੋਲ ਉਹਨੂੰ ਫੜ ਕੇ ਉਹਨਾਂ ਦੇ ਹਵਾਲੇ ਕਰ ਦਿੰਦਾ। ਸੋ ਇਹਦਾ ਵੀ ਜਿਹੜਾ ਅਬਿਊਜ਼ ਹੈ, ਇੰਟਰਪੋਲ ਅਬਿਊਜ਼ ਹੈਜ਼ ਡੈਮੋਨਸਟ੍ਰੇਟਡ that activists, diaspora groups and dissidents cannot be ensured of their safety even outside of their home countries। उन्होंने कहा जी आज जो चल रहा है हुण ये सारा दायराकार है ट्रांसनैशनल रिप्रैशन का कि भी तुसी मुल्क छड्ड के दूसरी थां ते आए, तुहानूं मिल भी गया जिहड़ा वो रिफ्यूज, उत्थे आके उन्होंने तुहाडी फैमिली इंटीमिडेशन शुरू करती जां तुहानूं चुक लिया ਜਾਂ ਤੁਹਾਡੀ ਅਸੈਸੀਨੇਸ਼ਨ ਕਰ ਦਿੱਤੀ। ਹੁਣ ਇਹ ਫਰੀडम ਹਾਊਸ ਦੀ ਰਿਪੋਰਟ ਦੱਸਦੀ ਹੈ ਕਿ ਭਾਈ 38 ਮੁਲਕ ਜਿਹੜੇ ਨੇ ਉਹ ਮੁਲਵਸ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਵਿੱਚ। 38 ਮੁਲਕ, ਔਰ 38 ਮੁਲਕਾਂ ਵਾਲਿਆਂ ਨੇ 91 ਹੋਸਟ ਕੰਟਰੀਜ਼ ਦੇ ਵਿੱਚ ਜਿੱਥੇ ਜਾ ਕੇ ਜਿਨ੍ਹਾਂ ਨੇ ਪਨਾਹ ਲਈ ਹੋਈ ਹੈ ਉੱਥੇ ਜਿੰਨੇ ਫਾਰਮਸ ਦਿੱਤੀਆਂ ਨੇ ਉਸ ਦਾ ਉਹਨਾਂ ਨੇ ਜਿਹੜਾ ਉਹਨਾਂ ਨੂੰ ਹਰਾਸ ਜਾਂ ਕਿਲਿੰਗਸ ਕੀਤੀਆਂ। ਔਰ 38 ਸਟੇਟਸ ਦੇ ਵਿੱਚ ਜਿਹੜਾ ਨੇ ਮੁੱਖ ਤੌਰ ਦੇ ਉੱਤੇ ਜਿਨ੍ਹਾਂ ਦੇ ਨਾਂ ਆਏ ਨੇ ਕਿ ਬਈ ਜਿਨ੍ਹਾਂ ਨੂੰ ਟਾਰਗੇਟ ਕੀਤਾ ਇਹਨਾਂ ਸਟੇਟਾਂ ਨੇ, ਜਿਹੜੇ ਟਾਰਗੇਟ ਬਣੇ ਉਹ ਕਿਹਨਾਂ ਮੁਲਕਾਂ 'ਚ ਰਹਿ ਰਹੇ ਸੀ? ਕੈਨੇਡਾ, ਜਰਮਨੀ, ਸਾਊਥ ਅਫਰੀਕਾ, ਸਵੀਡਨ, ਥਾਈਲੈਂਡ, ਟਰਕੀ, ਯੂਕਰੇਨ, ਯੂਨਾਈਟਿਡ ਕਿੰਗਡਮ, ਯੂਨਾਈਟਿਡ ਸਟੇਟਸ। ਕਿਉਂ? ਔਰ ਉਹਨਾਂ ਨੂੰ ਜਿਹੜੇ ਹੈ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸ਼ਿਕਾਰ ਹੋਏ। फिर उन्होंने कहा मोर ओवर सम होस्ट स्टेट्स आर एक्टिवली फैसिलिटेटिंग रिप्रेशन एफर्ट्स बाई डिटेनिंग और डिपोर्टिंग एग्जाइल्स एट द ओरिजिनल कंट्रीज रिक्वेस्ट। भी जिथे आके उन्होंने पनाह लई, चलो इस मामले च वैसटर्न मुल्क तो सेफ ने, पर जे तुसीं यूके के हवाले नाल देखो 3 सिख नौजवान ਜਿਹੜੇ पिछली सरकार ने चुक के भारत के हवाले करना चाहे सी, उन्हों दा कोर्ट सिस्टम मजबूत सी, उस नूं रोक लिया। ये भी दुश्मन के हवाले करने की लाइन है। और ये सारे दे उत्ते उन्होंने जोशुआ ने ये सारी रिपोर्ट के हवाले नाल ही कहा कि भी ये जिहड़ी है चल रही जो भी है, जिवें उन्होंने कहा जी वियतनाम allegedly kidnapped a former oil executive seeking asylum in Germany following accusation of corruption in this। भी उत्थों वियतनाम वाले उन्होंने किडनैप करके लै गए जिहड़ा जर्मन दे विच कोई ऑयल एग्जैक्टिव जिहड़ा वो असाइलम लभ रहा सी। फिर उन्होंने कहा भी जिवें थाईलैंड है वो लंबा वक्त जिहड़ा वो एग्जाइल जिहड़े सी वो जाके उत्थे पनाह लैंदे रहे, पर हुण जिहड़ी है बट थाई गवर्नमेंट ऑफन कोऑपरेट्स विद फॉरेन गवर्नमेंट्स सीकिंग टू एप्रीहेंड देयर सिटीजन। कि पहला वो उत्थे चले जाते हैं, फिर जो गवर्नमेंट उन्होंने तो मंग करती है तो वो उहदे नाल जुड़ जाते हैं। फिर इसे फ्रीडम हाउस रिपोर्ट च उन्होंने वाशिंगटन पोस्ट के जर्नलिस्ट जमाल
ਖੁਸ਼ੋਗੀ ਇਹਦਾ ਜ਼ਿਕਰ ਅਸੀਂ ਵੀ ਕਈ ਵਾਰ ਕੀਤਾ ਕਿ ਕਿਵੇਂ 2018 'ਚ ਸਾਊਦੀ ਅਰੇਬੀਆ ਦੀਆਂ ਕਿਲਿੰਗ ਗੈਂਗਸ ਨੇ ਟਰਕੀ ਦੇ ਵਿੱਚ ਇਸਤਨਬੁਲ ਜਾਂ ਅੰਕਾਰਾ ਜਿੱਥੇ ਵੀ ਉਹਨਾਂ ਦੀ ਐਮਬੈਸੀ ਹੈ ਉੱਥੇ ਉਹ ਕਿਸੇ ਕੰਮ ਦੇ ਲਈ ਗਿਆ ਔਰ ਉਹਨੂੰ ਅੰਦਰ ਉਹਨਾਂ ਨੇ ਵਾੜ ਕੇ ਉਹਦੇ ਟੁਕੜੇ ਕਰਕੇ ਮਾਰ ਕੇ ਜਿਹੜਾ ਹੈ ਉਸ ਦਾ ਬਿਲਕੁਲ ਔਰ ਉਹਨੂੰ CIA ਰਿਪੋਰਟ ਵੀ ਟਰਕੀ ਵਾਲਿਆਂ ਨੇ ਵੀ ਉਸ ਦੇ ਲਈ ਜਿਹੜਾ ਕਰਾਊਨ ਪ੍ਰਿੰਸ ਹੈ ਉਹਨੂੰ ਜ਼ਿੰਮੇਵਾਰ ਦੱਸਿਆ ਔਰ ਉਹਨਾਂ ਨੇ ਇਹ ਸਾਰਾ ਕਹਿਣ ਤੋਂ ਬਾਅਦ ਫਰੀडम ਹਾਊਸ ਨੇ ਕਿਹਾ ਵੀ ਇਹ ਜਿਹੜੀਆਂ ਬਹੁਤ ਸਾਰੀਆਂ ਸਟੇਟਾਂ ਦਾ ਜ਼ਿਕਰ ਹੈ ਇਹ ਤਾਂ ਕੋਈ ਕਮਿਊਨਿਸਟ ਸੀ ਕੋਈ ਅਥੋਰੀਟੇਰੀਅਨ ਸੀ ਕੋਈ ਦੂਸਰਾ ਸੀ ਪਰ ਹੁਣ ਇਹ ਦੇਖਣਾ ਹੋਏਗਾ ਰੀਸੈਂਟਲੀ the assassination of a Sikh separatist in Canada and the attempted killing of another in the United States linked to Indian government agents confirms that transnational repression is not limited to non-democratic states ਕਿ ਉਹਨਾਂ ਉਹੀ ਮੁਲਕ ਨਹੀਂ ਕਰਦੇ ਜੇ ਸਿਰਫ ਜਿਨ੍ਹਾਂ 'ਚ ਡੈਮੋਕ੍ਰੇਸੀ ਨਹੀਂ ਹੈ ਜਿਹੜੇ ਆਪਣੇ ਆਪ ਨੂੰ ਡੈਮੋਕ੍ਰੇਸੀ ਕਹਿਣ ਵਾਲੇ ਨੇ ਉਹ ਵੀ ਇਹਦੇ 'ਚ ਮੁਲਵਸ ਨੇ ਫਿਰ ਉਹਨਾਂ ਨੇ ਜਿਹੜਾ ਇਹ ਸਾਰੇ ਦੇ ਉੱਤੇ ਈਵਨ ਕਿਹਾ ਕਿ ਕਿਵੇਂ ਡਿਟੈਂਸ਼ਨ ਸੈਂਟਰ ਔਰ ਦੂਸਰੇ ਤੀਸਰੇ ਪੋਸਟ 9/11 ਔਰ ਇਹ ਵੀ ਸਾਰੇ ਬਣਾਏ ਗਏ ਔਰ ਇਹ ਜਿਹੜਾ ਕੋਹੈਸਿਵ ਕੰਟਰੋਲ ਹੈ ਫਰੀडम ਹਾਊਸ ਨੇ ਕਿਹਾ ਫਰੀडम ਹਾਊਸ ਐਡਵੋਕੇਟਸ ਅਕਾਊਂਟੇਬਿਲਿਟੀ ਥਰੂ ਟਾਰਗੇਟਡ ਸੈਂਕਸ਼ਨਸ ਕਿ ਜਿਹੜੇ ਮੁਲਕ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਕਰਦੇ ਨੇ ਉਹਨਾਂ ਦੇ ਉੱਤੇ ਪਾਬੰਦੀਆਂ ਸੈਂਕਸ਼ਨਸ ਲਾਈਆਂ ਜਾਣ ਪ੍ਰੋਟੈਕਟਿੰਗ ਦਾ ਰਾਈਟ ਟੂ ਅਸਾਈਲਮ ਕਿ ਵੀ ਇਹ ਜਿਹੜਾ ਹੱਕ ਹੈ ਇਹਨੂੰ ਪ੍ਰੋਟੈਕਟ ਕੀਤਾ ਜਾਏ ਕਿ ਜਦੋਂ ਕੋਈ ਇੱਕ ਪਰਸੀਕਿਊਸ਼ਨ 'ਚੋਂ ਨਿਕਲ ਕੇ ਦੂਜੀ ਥਾਂ ਆਉਂਦਾ ਹੈ ਉਸ ਨੂੰ ਅਸਾਈਲਮ ਦਿੱਤੀ ਜਾਏ ਐਂਡ ਗਾਰਡਿੰਗ ਅਗੇਂਸਟ ਅਬਿਊਜ਼ਸ ਆਫ ਇੰਟਰਪੋਲਸ ਰੈੱਡ ਨੋਟਿਸ ਕਿ ਜਿਹੜੇ ਮੁਲਕ ਨੇ ਦਿੱਤਾ ਇੰਟਰਪੋਲ ਨੂੰ ਉਹਨੇ ਰੈੱਡ ਨੋਟਿਸ ਕਰਤਾ ਜਿਸ ਬੰਦੇ ਦੇ ਖਿਲਾਫ ਕੀਤਾ ਉਹਨੂੰ ਪਤਾ ਵੀ ਨਹੀਂ ਹੈ ਵੀ ਉਹਦੇ ਖਿਲਾਫ ਰੈੱਡ ਨੋਟ ਉਹਨੂੰ ਫੜ ਕੇ ਇੰਟਰਪੋਲ ਜਿਹੜਾ ਉਹਨਾਂ ਦੇ ਦੇਸ਼ ਦੇ ਹਵਾਲੇ ਕਰ ਦਿੰਦਾ ਔਰ ਇਸ ਕਿਸਮ ਦੀਆਂ ਉਹਨਾਂ ਦੀਆਂ ਰਿਕਮੈਂਡੇਸ਼ਨਸ ਨੇ ਜਦੋਂ ਸਾਡੇ ਕੋਲ ਡੀਟੇਲ ਰਿਪੋਰਟ ਆਈ ਅਸੀਂ ਗੱਲ ਕਰਾਂਗੇ ਪਰ ਅੱਜ ਦੇ ਇਸ ਟੌਪਿਕ ਦੀ ਜਿਹੜੀ ਹੈਡਲਾਈਨ ਹੈ ਸਾਡੀ ਉਹ ਅਸੀਂ ਗਜ਼ੈਰੋ ਮੀਡੀਆ ਦੀ ਸਟੋਰੀ ਤਾਂ ਕੁਛ ਪੁਰਾਣੀ ਹੈ ਸਟੀਫਨ ਮਾਹਰ ਨੇ ਔਰ ਐਨੀ ਗੁਗਲੋਟੀਆ ਨੇ ਲਿਖੀ ਪਰ ਇਹਦੀ ਹੈਡਲਾਈਨ ਇੰਨੀ ਕਿ ਇੰਟਰਸਟਿੰਗ ਸੀ ਮੈਨੂੰ ਇਹ ਲੱਗਾ ਹਾਲਾਂ ਸਟੋਰੀ ਤਾਂ ਉਹੀ ਰੀਹੈਸ਼ ਕੀਤੀ ਹੈ ਜਿਹੜੀ 29 ਨਵੰਬਰ ਦੀ ਜਿਹੜੀ ਉਹਨਾਂ ਦੀ ਇੰਡਾਇਕਟਮੈਂਟ ਤੇ ਬੇਸਡ ਹੈ ਬਾਈਡਨ ਵਾਂਟਸ ਟੂ ਟੇਕ ਅਵੇ ਮੋਦੀਜ਼ ਲਾਇਸੈਂਸ ਟੂ ਕਿਲ ਉਹਨੇ ਕਿਹਾ ਜੀ ਇਹ ਸਾਰੀ ਕਹਾਣੀ ਉਹੀ ਹੈ ਆਲਮੋਸਟ ਕਿ ਭਾਈ ਕਿਵੇਂ ਬਿਫੋਰ ਨਰਿੰਦਰ ਮੋਦੀ ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜਾ ਮੋਦੀ ਅੱਜ ਕਰ ਰਿਹਾ ਹੈ ਇਹਦੀ ਜ਼ਹਿਨੀਅਤ ਹੀ ਇਹ ਸੀ ਔਰ ਇਹ 2014 'ਚ ਪ੍ਰਾਈਮ ਮਿਨਿਸਟਰ ਬਣਨ ਤੋਂ ਪਹਿਲਾਂ ਇਹ ਦਿੱਲੀ ਗਵਰਨਮੈਂਟ ਦਾ ਵੱਡਾ ਕ੍ਰਿਟਿਕ ਹੀ ਇਸ ਲਈ ਸੀ ਬਿਫੋਰ ਨਰਿੰਦਰ ਮੋਦੀ ਬਿਕੇਮ ਪ੍ਰਾਈਮ ਮਿਨਿਸਟਰ he said India should be quicker to kill terrorists outside its borders, carrying out extrajudicial assassination on foreign soil, giving his spies the license to kill James Bond style. ਕਿ ਇਹ ਤਾਂ ਇਹਦਾ ਤਾਂ ਪਹਿਲਾਂ ਤੋਂ ਹੀ ਵਿਸ਼ਵਾਸ ਸੀ ਕਿ ਵੀ ਜਿਹੜੇ ਜਿੱਥੇ ਵੀ ਵਿਰੋਧੀ ਆ ਉਹਨੂੰ ਉਡਾ ਦਿਓ ਕਿ ਵੀ ਜੇਮਸ ਬੌਂਡ ਸਟਾਈਲ ਜਿਹੜਾ ਹੈ ਉਹ ਉਸ ਦੇ ਨਾਲ ਉਸ ਨੂੰ ਐਲੀਮੀਨੇਟ ਕਰੋ ਫਿਰ ਇੱਥੋਂ ਇਹਨੇ ਸ਼ੁਰੂ ਕੀਤੀ ਸਟੋਰੀ ਇਸ ਗਜ਼ੈਰੋ ਮੀਡੀਆ ਨੇ ਕਿ ਭਾਈ ਇੰਡਾਇਕਟਮੈਂਟ ਜਿਹੜੀ ਨਿਊਯਾਰਕ ਦੇ ਵਿੱਚ ਅਨਸੀਲ ਹੋਈ ਉਹਦੇ 'ਚ ਉਹਨਾਂ ਨੇ ਕਿਹਾ ਸੁਜੈਸਟ ਦੈਟ ਮੋਦੀ ਡਿਡ ਡੂ ਦੈਟ ਐਂਡ ਦੈਨ ਐਂਗਰਲੀ ਡਿਨਾਈਡ ਰਿਸਪੌਂਸਿਬਿਲਿਟੀ ਫॉर ਐਨ ਅਸੈਸੀਨੇਸ਼ਨ ਇਨ ਕੈਨੇਡਾ ਕਿ ਜੋ ਇਹਨੇ 2014 ਤੋਂ ਪਹਿਲਾਂ ਕਿਹਾ ਸੀ ਕਿ ਜਿੱਥੇ ਹੈ ਉੱਥੇ ਰਗੜ ਦਿਓ ਘੁਸ ਕੇ ਮਾਰੇਂਗੇ ਉਹਦਾ ਹੀ ਫਰੇਜ਼ ਹੈ ਉਹਨੇ ਕਿਹਾ ਜੀ ਪਰ ਜਦੋਂ ਇੰਡਾਇਕਟਮੈਂਟ 'ਚੋਂ ਆਇਆ ਸਾਹਮਣੇ ਆਇਆ ਵੀ ਇਹ ਕਰਤੂਤ ਇਹਨੇ ਕੀਤੀ ਹੈ ਪਰ ਜਦੋਂ ਇਸ ਦੇ ਉੱਤੇ ਇਲਜ਼ਾਮ ਆਇਆ ਔਰ ਇਹ ਫਿਰ ਉਹਨੇ ਕਿਹਾ ਜੀ ਇਸ ਦੇ ਨਾਲ ਉਹਦੀ ਭਾਵੇਂ ਵਿਦਨ ਕੰਟਰੀ ਪੋਪੂਲੈਰਿਟੀ ਨੂੰ ਕੋਈ ਜ਼ਿਆਦਾ ਫਰਕ ਨਾ ਪਏ ਲੇਕਿਨ ਦਿਸ ਇੰਡਾਇਕਟਮੈਂਟ ਮੇਕਸ ਐਵਰੀਥਿੰਗ ਦੈਟ ਇੰਡੀਆ ਹੈਜ਼ ਸੈਡ ਸਿੰਸ ਲੁੱਕ ਰਿਡੀਕੂਲਸ ਉਹਨਾਂ ਨੇ ਕਿਹਾ ਜੀ ਭਾਰਤ ਦਾ ਸਾਰਾ ਸਟੈਂਡ ਮਜ਼ਾਈਆ ਬਣ ਗਿਆ ਉਹਨੇ ਕਿਹਾ when Justin Trudeau announced in September that Canada suspected Indian involvement in Nijjal's death, Modi government responded with furious denials and expelled 41 Canadian diplomats. ਕਿ ਪੂਰਾ ਐਨ ਗੁੱਸਾ ਦਿਖਾਇਆ ਇੱਕ ਤਾੜੀ ਉਹਨਾਂ ਦੇ ਡਿਪਲੋਮੈਟ ਕਰ ਦਿੱਤੇ ਇੰਡੀਆ ਦੇ ਮੀਡੀਆ ਨੇ ਟਰੂਡੋ ਤੇ ਅਟੈਕ ਕੀਤਾ ਉਹਨੂੰ ਇਹ ਵੀ ਕਿਹਾ ਕਿ ਜੀ ਇਹ G20 ਦੇ ਵੇਲੇ ਡਰੱਗ ਦੇ ਉੱਤੇ ਹਾਈ ਸੀ entirely made up allegation that nonetheless ਕਿ ਬਿਲਕੁਲ ਝੂਠੇ ਇਲਜ਼ਾਮ ਜਸਟਿਨ ਟਰੂਡੋ ਤੇ ਲਾਏ ਪਰ ਹੁਣ ਜਿਹੜਾ ਇਸ ਹੱਦ ਤੱਕ ਇਹ ਚਲਾ ਗਿਆ ਔਰ ਇਹਦੇ ਤੇ ਉਹਨਾਂ ਨੇ ਕਿਸੇ ਅੰਮ੍ਰਿਤਪਾਲ ਚੌਧਰੀ ਨੂੰ ਜਿਹੜਾ ਯੂਰੇਸ਼ੀਆ ਗਰੁੱਪ ਦਾ ਹੈਡ ਹੈ ਸਾਊਥ ਏਸ਼ੀਆ ਦਾ ਉਹਨੇ ਕਿਹਾ
कि भी इस सारे पीरियड च बिहाइंड द सीन्स अमेरिकनस वर एक्सएस्परेटेड और कादे लई उन्होंने ये कहा कि भी आई हैव हर्ड, ये मिस्टर चौधरी कह रहे हैं, आई हैव हर्ड दैट द अमेरिकन्स हैव येल्ड ऑन बोथ साइड्स and said that world has some serious problems going on right now. This is just bullshit. Let's get this off the table very quickly. कि अमरीका इंडिया और कैनेडा ਨੂੰ ਕਹਿ ਰਿਹਾ ਸੀ ਕਿ ਵੀ ਇਹਨੂੰ ਜਿਹੜਾ ਕਰੋ ਹੋਰ ਬਹੁਤ, ਕਿਉਂਕਿ ਯੂਕਰੇਨ ਵਾਰ ਦੂਜੇ ਤੀਜੇ, but India kept applying pressure to Canada motivated by long standing ਉਹਨਾਂ ਨੇ ਕਿਹਾ ਜੀ ਇੰਡੀਆ ਨੇ ਪਰਵਾਹ ਹੀ ਨਹੀਂ ਕੀਤੀ, ਉਹ ਤਾਂ ਕੈਨੇਡਾ ਨੂੰ ਹੀ ਗਾਲਾਂ ਕੱਢਣ ਤੇ ਲੱਗਾ ਰਿਹਾ। ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ ਖਾਲਿਸਤਾਨ ਦੀ ਮੂਵਮੈਂਟ ਕੀ ਹੈ, ਇਸ ਦੇ ਉੱਤੇ ਗੱਲ ਕੀਤੀ ਹੈ, ਲੰਬਾ ਚੌੜਾ ਉਹੀ ਰੀਹੈਸ਼ਿੰਗ ਔਰ ਦੂਸਰਾ। ਪਰ ਇਨ ਦਾ ਐਂਡ ਜਿਹੜਾ ਉਹਨਾਂ ਨੇ ਗ੍ਰੈਮਨ ਥੌਮਪਸਨ ਸੀਨੀਅਰ ਐਨਾਲਿਸਟ ਹੈ ਯੂਰੇਸ਼ੀਆ ਗਰੁੱਪ ਦਾ ਗਲੋਬਲ ਮੈਕਰੋ ਜਿਓਪੋਲੀਟੀਕਲ ਪ੍ਰੈਕਟਿਸ ਦਾ, ਉਹਨਾਂ ਨੇ ਕਿਹਾ ਆਈ ਸਸਪੈਕਟ they have already told the Indians in no uncertain terms that this cannot happen again। कि भी एक गल तो ज़ाहिर है कि भी इंडिया की बाह मरोड़ के अमरीका ने उन्होंने कहा भी तेरा लाइसेंस खो लिया मारन का, ये काम मुड़ के करन दा कदे सोचना भी नहीं है। और ये जड़ा उन्होंने नाल दे नाल कहा कि भी ये आने वाले पीरीयड च पता लगेगा कि भाई ये किन्ना जड़ा इस गल दे उत्ते गल अगे नूं तुरदी है कि स्टैंड स्टिल हुंदी है। पर दिलचस्प गल यही है कि बाइडन वांट्स टू टेक अवे मोदीज लाइसेंस टू किल। जी डॉक्टर साहब थोड़ा बहुत बहुत शुक्रिया। सो थैले ब्रेक और ब्रेक ते जाण तो पहला ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv4.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।